23 ਮਈ 1914 ਨੂੰ ਜਿਹੜਾ ਗੁਰੂ ਨਾਨਕ ਜਹਾਜ਼ ਹੈ ਵੈਨਕੂਵਰ ਦੀ ਜਾ ਕੇ ਬੰਦਰਗਾਹ 'ਤੇ ਲੱਗਿਆ ਸੀ। ਜਦੋਂ ਮੁੜ ਕੇ ਆਏ ਉਹ ਉੱਥੇ ਫਿਰ ਜਿਵੇਂ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, 26 ਬੰਦੇ ਜਾਨੋਂ ਮਾਰੇ ਗਏ। ਜਿਸ ਜਹਾਜ਼ ਨਾਲ ਇਹ ਹਾਦਸਾ ਵਾਪਰਿਆ ਤੁਸੀਂ ਉਹਦਾ ਅਸਲੀ ਨਾਂ ਵੀ ਨਹੀਂ ਦੇ ਰਹੇ। ਬੰਦਿਆਂ ਨੂੰ ਇਹ ਗੱਲ ਓਪਰਾ ਲੱਗਦਾ ਜੇ ਕੋਈ ਗੁਰੂ ਨਾਨਕ ਜਹਾਜ਼ ਦੀ ਗੱਲ ਕਰਦਾ। ਕਾਮਾ ਘਾਟਾ ਮਾਰੂ ਜਵਾਨਾਂ 'ਤੇ ਚੜ੍ਹਿਆ ਪਿਆ, ਅੰਕਿਤ ਹੋਇਆ ਪਿਆ ਬੰਦਿਆਂ ਦੇ। ਸਿੱਖਾਂ ਦੇ ਵਿੱਚੋਂ ਹੀ ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚੋਂ ਬੰਦੇ ਕੱਢੋ, ਉਹਨਾਂ ਦੇ ਵਿੱਚ ਅੰਦਰ ਪਾਠਕ ਪਾਓ, ਦੁਸ਼ਮਣੀ ਵਧਾਓ ਤੇ ਅਖੀਰ ਕਤਲ ਕਰਨ ਤੱਕ ਜਾਓ। ਦੀਵਾਨ ਦੇ ਵਿੱਚ ਤਾਬਿਆ ਬੈਠੇ ਭਾਈ ਭਾਗ ਸਿੰਘ ਭਿੱਖੀਵਿੰਡ ਤੇ ਬਤਨ ਸਿੰਘ, ਉਹਨਾਂ ਨੂੰ ਨੇ ਦੀਵਾਨ ਦੇ ਵਿੱਚ ਗੋਲੀਆਂ ਮਾਰੀਆਂ। ਹਥਿਆਰ ਸਪਲਾਈ ਕੀਤਾ ਹੌਪਕਿੰਸਨ ਨੇ। 1 ਮਹੀਨਾ ਤੁਹਾਨੂੰ ਘੇਰਾ ਪਾ ਕੇ ਉੱਥੇ ਹੀ ਖੜਾ ਰੱਖਿਆ ਨਾ ਪਾਣੀ ਦੇ ਵਿੱਚ ਹੀ। ਨਾ ਕੋਈ ਖੁਰਾਕ ਪਹੁੰਚ ਰਹੀ ਹੈ, ਨਾ ਕੋਈ ਸਾਫ਼ ਸਫਾਈ ਦਾ ਇੰਤਜ਼ਾਮ ਹੋ ਰਿਹਾ। ਆਸਰਾ ਇਹ ਹੈ ਕਿ ਕਿਸੇ ਵੀ ਮੁਸੀਬਤ ਦੇ ਵਿੱਚ ਜਿਹੜਾ ਗੁਰੂ ਹੈ ਉਹ ਸਾਡੇ ਅੰਗ ਸੰਗ ਹੋ। ਜਿਹੜਾ ਇਹ ਵਿਸ਼ਵਾਸ ਸੀ ਨਾ ਉਹਨਾਂ ਦਾ, ਉਹਦੇ ਨਾਲ ਉਹ ਬੰਦਿਆਂ ਨੇ ਸਭ ਕੁਝ ਚੱਲਿਆ। ਹਾਲਤ ਇਹ ਬਣ ਗਈ ਸੀ ਉੱਥੇ ਆਪਣੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਇਹ ਸੀ ਵੀ ਇਹ ਤਾਂ ਗਾਦਰੀਆਂ ਤੇ ਇਹ ਤਾਂ ਕਾਮਰੇਡ ਸੀ, ਇਹ ਤਾਂ ਮੇਲੇ ਲੱਗਦੇ ਨੇ ਇੱਥੇ ਗਾਦਰੀਆਂ ਦੇ, ਕਾਮਰੇਡ ਲਾਉਂਦੇ ਆ। ਸਾਡਾ ਉਹਨਾਂ ਨਾਲ ਕੀ ਸੰਬੰਧ? ਗੁਰਦੁਆਰਿਆਂ 'ਚ ਉਹਨਾਂ ਦਾ ਨਾਮ ਹੀ ਸੀ ਲੈਂਦੇ ਹੋ। ਅੱਜ ਉਹ ਟੋਟਲੀ ਸਾਰੇ ਗੁਰਦੁਆਰਿਆਂ 'ਚ ਉਹ ਸ਼ਤਾਬਦੀ ਜਾਂ ਉਹ ਦਿਨ ਮਨਾਏ ਜਾਂਦੇ। ਜਿਹੜਾ ਇਹ ਵਾਕਤੇ ਤੁਸੀਂ ਦੇਖੋ ਹਰ ਸਾਲ ਚਰਚਾ ਚੱਲਦੀ ਹੈ, ਬੱਚੇ ਨੂੰ ਸਕੂਲਾਂ ਤੱਕ ਗੱਲ ਹੁੰਦੀ ਹੈ, ਕਿਉਂਕਿ ਉਹਨਾਂ ਦੇ ਹਿੱਤ ਨੇ ਉਹਦੇ ਵਿੱਚ। ਉਹਦੇ ਨਾਲ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਜਜ਼ਬਾ ਜਾਂ ਵਿਚਾਰਧਾਰਾ ਉਹਨੂੰ ਬਲ ਮਿਲਦਾ। ਇਹਦੇ 'ਚ ਕੋਈ ਇੰਡੀਅਨ ਗੌਰਮੈਂਟ ਵੱਲੋਂ ਕੋਈ ਐਫਰਟ ਨਹੀਂ ਏਡੀ, ਕਿਉਂਕਿ ਉਹ ਤਾਂ ਜਿੱਦਾਂ ਵੀ ਉਹ ਤੋਂ ਮਾਫੀ ਦੀ ਗੱਲ ਉੱਠੂਗੀ ਨਾਲ ਇਹਨਾਂ 'ਤੇ ਵੀ ਉੱਠੂਗੀ ਦਰਬਾਰ ਸਾਹਿਬ ਵਾਲੀ ਮਾਫੀ। ਉਹ ਨਹੀਂ ਚਾਹੁੰਗੇ ਮਤਲਬ ਵੀ ਇਸ ਗੱਲ ਨੂੰ ਇੰਨਾ ਹਾਈਲਾਈਟ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 23 ਮਈ 2025 ਦਾ ਦਿਨ ਹੈ ਅਤੇ ਅੱਜ ਤੋਂ ਪੂਰੇ 111 ਸਾਲ ਪਹਿਲਾਂ 23 ਮਈ 1914 ਨੂੰ ਜਿਹੜਾ ਗੁਰੂ ਨਾਨਕ ਜਹਾਜ਼ ਹੈ, ਜਿਹੜਾ ਕਿ ਜ਼ਿਆਦਾ ਇਤਿਹਾਸ ਦੀਆਂ ਕਿਤਾਬਾਂ 'ਚ ਪ੍ਰਸਿੱਧ ਹੋਇਆ ਹੈ ਕਾਮਾ ਘਾਟਾ ਮਾਰੂ ਦੇ ਨਾਂ 'ਤੇ, ਉਹ ਜਹਾਜ਼ ਵੈਨਕੂਵਰ ਦੀ ਜਾ ਕੇ ਬੰਦਰਗਾਹ 'ਤੇ ਲੱਗਿਆ ਸੀ, ਜਿੱਥੋਂ ਫਿਰ ਸਾਰਾ ਇੱਕ ਸਾਕਾ ਸ਼ੁਰੂ ਹੁੰਦਾ ਹੈ ਅਤੇ ਜਿਹਦਾ ਸਿਖਰ ਜਿਹੜਾ ਹੈ ਉਹ ਫਿਰ ਬੱਜ ਘਾਟ 'ਤੇ ਜਦੋਂ ਮੁੜ ਕੇ ਆਏ ਉਹ 2 ਮਹੀਨੇ ਦੀ ਸਟਰਗਲ ਤੋਂ ਬਾਅਦ ਉੱਥੇ ਫਿਰ ਜਿਵੇਂ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਤਕਰੀਬਨ ਸਰਕਾਰੀ ਰਿਕਾਰਡਾਂ ਮੁਤਾਬਕ 26 ਬੰਦੇ ਜਾਨੋਂ ਮਾਰੇ ਗਏ। ਬਾਕੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਿਆ। ਸਪੈਸ਼ਲ ਗੱਡੀ ਰਾਹੀਂ ਬੱਜ ਘਾਟ ਤੋਂ ਪੰਜਾਬ ਦੇ ਵਿੱਚ ਲਿਆਂਦਾ ਗਿਆ। ਸੋ ਅੱਜ ਉਹਦੀ 111ਵੀਂ ਵਰ੍ਹੇਗੰਢ ਕਹਿ ਸਕਦੇ ਹਾਂ ਅਤੇ ਮਨ 'ਚ ਸਵਾਲ ਖੜ੍ਹਾ ਹੋ ਸਕਦਾ ਕਿ 111 ਸਾਲਾਂ ਬਾਅਦ ਅੱਜ ਉਹ 'ਤੇ ਗੱਲ ਕਰਨ ਦੀ ਲੋੜ ਕੀ ਪੈ ਗਈ, ਉਹਦੀ ਮਹੱਤਤਾ ਕੀ ਹੈ। ਕਿਉਂਕਿ ਜੇ ਦੇਖਿਆ ਜਾਵੇ ਜਿਹੜੇ ਉਹ ਮੁਸਾਫਰ ਸੀ ਉਹਨਾਂ ਦੇ ਜੇ ਤੁਸੀਂ ਪਰਿਵਾਰਾਂ ਵੱਲ ਦੇਖੋ ਤਾਂ ਅੱਜ ਉਹਨਾਂ ਦੀ 5ਵੀਂ ਜਨਰੇਸ਼ਨ ਚੱਲ ਰਹੀ ਹੈ। ਉਦਾਹਰਨ ਵਜੋਂ ਇਸ ਮੁਸਾਫਰਾਂ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਭਾਈ ਹਰਨਾਮ ਸਿੰਘ ਖਾਲੜਾ ਉਹ ਵੀ ਸ਼ਾਮਲ ਸੀ ਅਤੇ ਉਹ 5 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਸੀ ਜਹਾਜ਼ ਦੇ ਵਿੱਚ ਸਿੱਖ ਰਵਾਇਤਾਂ ਮੁਤਾਬਕ 5 ਪ੍ਰਧਾਨੀ ਜੋ ਸਾਡੀ ਪਰੰਪਰਾ ਉਹਦੇ ਮੁਤਾਬਕ ਕਿ ਜੋ ਵੀ ਮਸਲੇ ਆਉਣਗੇ ਉਹ 5 ਮੈਂਬਰੀ ਕਮੇਟੀ ਬੈਠ ਕੇ ਫੈਸਲੇ ਕਰੂਗੀ ਅਤੇ ਸਰਦਾਰ ਹਰਨਾਮ ਸਿੰਘ ਖਾਲੜਾ ਉਹਦੇ ਮੈਂਬਰ ਸੀ 5 ਮੈਂਬਰੀ ਕਮੇਟੀ ਦੇ। ਸੋ ਅੱਜ ਜਸਵੰਤ ਸਿੰਘ ਖਾਲੜਾ ਉਹ ਦਾਦਾ ਸੀ ਜਸਵੰਤ ਸਿੰਘ ਖਾਲੜਾ ਦੇ। ਅੱਜ ਜਸਵੰਤ ਸਿੰਘ ਖਾਲੜਾ ਦੇ ਗਾਹਾਂ ਬੱਚਿਆਂ ਦੇ ਵੀ ਬੱਚੇ ਹੋ ਚੁੱਕੇ, ਬੇਟੇ ਦੇ ਵੀ ਅਤੇ ਉਹਨਾਂ ਦੀ ਕੁੜੀ ਦੇ ਵੀ। ਤੋ ਜਿਹਦਾ ਮਤਲਬ ਇਹ ਹੈ ਕਿ ਅੱਜ ਉਹ 5ਵੀਂ ਜਨਰੇਸ਼ਨ ਉਹਨਾਂ ਮੁਸਾਫਰਾਂ ਦੀ ਉਹ ਸ਼ੁਰੂ ਹੋ ਚੁੱਕੀ ਹੈ। 5 ਪੀੜ੍ਹੀਆਂ ਬਾਅਦ ਇਹ ਮਸਲਾ ਦੁਬਾਰਾ ਉੱਠ ਰਿਹਾ ਹੈ ਇੱਕ ਵੱਖਰੇ ਪ੍ਰਸੰਗ ਦੇ ਵਿੱਚ। ਅਤੇ ਅੱਜ ਆਪਾਂ ਮੇਨਲੀ ਇਹ 'ਤੇ ਗੱਲ ਕਰਨੀ ਹੈ
ਇੱਕ ਤਾਂ ਆਮ ਤੌਰ 'ਤੇ ਇਹ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੇ ਸਾਕੇ ਹੁੰਦੇ ਨੇ, ਜਦੋਂ ਕੋਈ ਆਜ਼ਾਦੀ ਦੇ ਸੰਘਰਸ਼ ਚੱਲਦੇ ਨੇ ਕੌਮਾਂ ਦੇ, ਤਾਂ ਉਹਦੇ 'ਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਵੱਡੀਆਂ, ਆਜ਼ਾਦੀ ਮਿਲਣ ਤੋਂ ਬਾਅਦ ਵੀ ਉਹਨਾਂ ਬਾਰੇ ਚਰਚਾ ਬੰਦ ਨਹੀਂ ਕੀਤੀ ਜਾਂਦੀ। ਫਾਰ ਐਗਜ਼ਾਮਪਲ ਜਲਿਆਂਵਾਲਾ ਬਾਗ ਹੈ। ਹੁਣ ਜਲਿਆਂਵਾਲੇ ਬਾਗ ਦੇ ਕਾਂਡ ਨੂੰ ਵਾਪਰੇ ਨੂੰ ਕਿੰਨਾ ਚਿਰ ਹੋ ਗਿਆ, ਪਰ ਅੱਜ ਵੀ ਸਰਕਾਰੀ ਪੱਧਰ 'ਤੇ ਯਾਦ ਕੀਤਾ ਜਾਂਦਾ ਉਹਨੂੰ, ਇਕੱਲਾ ਗੈਰ ਸਰਕਾਰੀ ਪੱਧਰ 'ਤੇ ਨਹੀਂ। ਉਹਦਾ ਕਾਰਨ ਇਹ ਹੁੰਦਾ ਕਿ ਉਹ ਜਜ਼ਬਾ, ਦੇਸ਼ ਭਗਤੀ ਦਾ ਜਜ਼ਬਾ, ਉਹ ਸਪਿਰਿਟ ਜਿਹੜੀ ਹੈ, ਜਿਹੜੀ ਉਹ ਸਾਕੇ ਨਾਲ ਜੁੜ ਕੇ ਆਉਂਦੀ ਹੈ, ਵੀ ਉਹ ਲੋਕਾਂ ਦੇ ਵਿੱਚ ਮੁੜ ਤਾਜ਼ਾ ਕੀਤੀ ਜਾਵੇ। ਪਰ ਇਹ ਤੱਥ ਤੁਹਾਨੂੰ ਬਹੁਤ ਹੈਰਾਨੀਜਨਕ ਲੱਗੂ ਕਿ ਅਜੇ ਤੱਕ ਉਸ ਧਿਰ ਨੇ, ਜਿਨ੍ਹਾਂ ਨੂੰ ਅਸੀਂ ਕਹੀਏ ਭਾਰਤੀ ਦੇਸ਼ ਭਗਤ, ਉਹਨਾਂ ਨੇ ਕਦੇ ਵੀ ਇਹ ਸਾਕੇ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ। ਕਿਤੇ ਨਹੀਂ ਕੋਈ ਉਦਾਹਰਨ ਮਿਲਦੀ ਵੀ ਉਹਨਾਂ ਨੇ ਇਸ ਸਾਕੇ ਬਾਰੇ ਕੋਈ ਵੱਡੀ ਕਿਤੇ ਚਰਚਾ ਛੇੜੀ ਹੋਵੇ ਜਿਵੇਂ ਜਲਿਆਂਵਾਲੇ ਬਾਗ ਬਾਰੇ ਕੀਤੀ ਹੈ। ਸੋ ਇੱਕ ਹਿਸਾਬ ਨਾਲ ਇਸ ਸਾਕੇ ਪ੍ਰਤੀ ਇੱਕ ਵੱਖਰੀ ਤਰ੍ਹਾਂ ਦਾ ਰਵੱਈਆ ਮੁੱਢ ਤੋਂ ਹੀ ਪ੍ਰਗਟ ਹੋਇਆ। ਅਤੇ ਦੂਜੀ ਗੱਲ, ਇਹ ਸ਼ਾਇਦ ਬਹੁਤ ਘੱਟ ਹੁੰਦਾ ਹੈ ਕਿ ਜਿਹੜਾ ਇਹ ਜਹਾਜ਼ ਸੀ, ਅਸਲ ਦੇ ਵਿੱਚ ਉਹਦਾ ਜਿਹੜਾ ਨਾਂ ਸੀ ਉਹ ਗੁਰੂ ਨਾਨਕ ਜਹਾਜ਼ ਸੀ। ਪਰ ਜਿੰਨੀਆਂ ਵੀ ਇਤਿਹਾਸ ਦੀਆਂ ਕਿਤਾਬਾਂ, ਲੇਖਾਂ, ਬੋਲ ਚਾਲ, ਸਭ ਕੁਛ 'ਚ ਉਹ ਪ੍ਰਚਲਿਤ ਹੋਇਆ ਨਾ ਉਹ ਕਾਮਾਗਾਟਾ ਮਾਰੂ। ਮਤਲਬ ਬੰਦਿਆਂ ਨੂੰ ਇਹ ਗੱਲ ਓਪਰਾ ਲੱਗਦਾ ਜੇ ਕੋਈ ਗੁਰੂ ਨਾਨਕ ਜਹਾਜ਼ ਦੀ ਗੱਲ ਕਰਦਾ, ਕਾਮਾਗਾਟਾ ਮਾਰੂ ਜ਼ੁਬਾਨਾਂ 'ਤੇ ਚੜ੍ਹਿਆ ਪਿਆ, ਅੰਕਿਤ ਹੋਇਆ ਪਿਆ ਬੰਦਿਆਂ ਦੇ। ਇਹ ਕਿਉਂ ਹੋ ਗਿਆ? ਇੰਨੇ ਸਾਲਾਂ 'ਚ 100 ਸਾਲ ਤੋਂ ਵੱਧ ਸਾਲ ਲੰਘਣ ਤੋਂ ਬਾਅਦ ਵੀ ਇਹ ਜਿਹੜੀ ਹੈਗੀ ਆ ਕਰੈਕਸ਼ਨ, ਇੱਕ ਹੈ ਤਾਂ ਇਹ ਇੱਕ ਇਤਿਹਾਸ ਦੀ ਵੱਡੀ ਗਲਤੀ ਹੈ ਨਾ, ਕਿ ਜਿਸ ਜਹਾਜ਼ ਨਾਲ ਇਹ ਹਾਦਸਾ ਵਾਪਰਿਆ ਤੁਸੀਂ ਉਹਦਾ ਅਸਲੀ ਨਾਂ ਵੀ ਨਹੀਂ ਦੇ ਰਹੇ। ਇਹ ਵੀ ਆਪਾਂ ਗੱਲ ਕਰਾਂਗੇ, ਇਹ ਸਾਰੀਆਂ ਗੱਲਾਂ ਨੇ। ਦੂਜੀ ਅਹਿਮ ਗੱਲ ਜਿਹੜੀ ਹੈ ਕਿ ਅੱਜ ਇਹਦੀ ਰੈਲੇਵੈਂਸ ਕੀ ਹੈ, ਅੱਜ ਇਹਦੀ ਪ੍ਰਸੰਗਕਤਾ ਕੀ ਹੈ, ਵੀ ਅੱਜ ਇਹ ਗੱਲ ਕਿਉਂ ਉੱਠ ਰਹੀ ਹੈ। ਸੋ ਜਿੱਥੋਂ ਤੱਕ ਤਾਂ ਨਾਂ ਦੀ ਗੱਲ ਹੈ, ਨਾਂ ਬਾਰੇ ਤੱਥ ਇਹ ਹੈ ਕਿ ਇਹ ਜਿਹੜਾ ਜਹਾਜ਼ ਸੀ ਇਹ 1890 ਦੇ ਵਿੱਚ ਮੈਨੂਫੈਕਚਰ ਹੋਇਆ। ਸਕਾਟਲੈਂਡ ਦੀ ਜਾਂ ਇੱਕ ਗਲਾਸਗੋ ਦੇ ਕਿਸੇ ਜਰਮਨ ਬਿਜ਼ਨਸਮੈਨ ਨੇ ਇਹਨੂੰ ਬਣਵਾਇਆ, ਅਤੇ ਉਦੋਂ ਇਹਦੀ ਜਿਹੜੀ ਕੰਪਨੀ ਸੀ ਉਹਦਾ ਨਾਂ ਰੱਖਿਆ ਉਹਨਾਂ ਨੇ ਚਾਰਲਸ ਕਾਰਨਲ ਐਂਡ ਕੰਪਨੀ। ਉਸ ਨਾਂ ਦੇ ਉੱਤੇ ਰਜਿਸਟਰ ਹੋਇਆ ਇਹ। ਅਤੇ ਜਹਾਜ਼ ਦਾ ਉਦੋਂ ਨਾਂ ਉਹਨਾਂ ਨੇ ਜੋ ਰੱਖਿਆ ਉਹ ਸੀ ਸਟਬਨ ਹੁੱਕ। ਫਿਰ ਉਸ ਤੋਂ ਬਾਅਦ 1854 'ਚ ਉਹਨੂੰ ਕਿਸੇ ਅਮਰੀਕਨ ਜਾਂ ਜਰਮਨ, ਸ਼ਾਇਦ ਹੰਬਰਗ ਅਮਰੀਕਾ ਲਾਈਨ, ਇਸ ਕੰਪਨੀ ਨੇ ਖਰੀਦ ਲਿਆ। ਖਰੀਦ ਕੇ ਉਹਨਾਂ ਨੇ ਇਹਦਾ ਨਾਂ ਰੱਖਤਾ ਸਿਸੀਲੀਆ। ਅਤੇ ਇਹ ਹੈਮਬਰਗ ਤੋਂ ਲੈ ਕੇ ਨਾਰਥ ਅਮਰੀਕਾ ਤੱਕ ਗੇੜੇ ਕੱਢਦਾ ਸੀ ਸਮੁੰਦਰ 'ਚ। ਫਿਰ 1913 'ਚ ਇਹਨੂੰ ਜਾਪਾਨ ਦੀ ਜਿਹੜੀ ਕੋਈ ਕੰਪਨੀ ਹੈ ਉਹਨੇ ਖਰੀਦਿਆ, ਅਤੇ ਉਹਨੇ ਇਹਦਾ ਨਾਂ ਰੱਖਤਾ ਕਾਮਾਗਾਟਾ ਮਾਰੂ। ਮਾਲਕ ਬਦਲਦੇ ਗਏ, ਨਾਲ ਹੀ ਨਾਂ ਬਦਲਦੇ ਗਏ। 1913 'ਚ ਇਹਦਾ ਨਾਂ ਰੱਖਿਆ ਕਾਮਾਗਾਟਾ ਮਾਰੂ, ਅਤੇ ਜਨਵਰੀ 1914 'ਚ ਬਾਬਾ ਗੁਰਦਿੱਤ ਸਿੰਘ ਨੇ ਇਸ ਨੂੰ ਚਾਰਟਰ ਕੀਤਾ, ਠੇਕੇ 'ਤੇ ਲਿਆ ਸਮਝ ਲਓ, ਜਾਂ ਕਿਰਾਏ 'ਤੇ ਲਿਆ। $66,000 6 ਮਹੀਨਿਆਂ ਵਾਸਤੇ ਉਹਨਾਂ ਨੇ ਉਹਦੇ ਵਿੱਚ ਉਹ ਕਿਰਾਏ 'ਤੇ ਲੈ ਲਿਆ। ਅਤੇ ਲੈਂਦੇ ਹੀ ਇਹਦਾ ਨਾਂ ਜੋ ਰੱਖਿਆ, ਜਾਂ ਜਿਹਦੇ ਨਾਂ 'ਤੇ ਇਹ ਉਹ ਕੰਪਨੀ ਦੇ ਰਜਿਸਟਰ ਹੋਇਆ, ਉਹ ਸੀ ਸ਼੍ਰੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ। ਅਤੇ ਜਹਾਜ਼ ਦਾ ਨਾਮ ਉਹਨਾਂ ਨੇ ਰੱਖਿਆ ਗੁਰੂ ਨਾਨਕ ਜਹਾਜ਼। ਉਸ ਤੋਂ ਬਾਅਦ ਵੀ ਚੱਲੋ ਇਹਦੇ ਮਾਲਕ ਬਦਲਦੇ ਗਏ, ਇਹਦੇ ਨਾਂ ਵੀ ਬਦਲਦੇ ਗਏ। 1924 'ਚ ਜਾ ਕੇ ਇਸ ਜਹਾਜ਼ ਦਾ ਇਹ ਕਹਿ ਲਓ ਕਿ ਜਦੋਂ ਉਹਨੂੰ ਸਮਝ ਲਓ ਵੀ ਖਤਮ ਕਰਤਾ, ਜਦੋਂ ਉਹ ਕਿਸੇ ਕੰਮ ਦਾ ਨਾ ਰਿਹਾ। ਪਰ ਉਸ ਦੌਰਾਨ ਇਹਦੇ ਨਾਂ ਵੀ ਬਹੁਤ ਬਦਲੇ ਅਤੇ ਇਹਦੇ ਮਾਲਕ ਵੀ ਬਦਲੇ। ਸੋ ਹੁਣ ਗੱਲ ਇਹ ਹੈ ਕਿ ਜਦੋਂ
ਸਰਦਾਰ ਗੁਰਦਿੱਤ ਸਿੰਘ ਨੇ ਇਹਨੂੰ ਰਜਿਸਟਰ ਕਰਵਾ ਲਿਆ ਆਪਦੇ ਨਵੀਂ ਕੰਪਨੀ ਦੇ ਨਾਂ ਤੇ ਨਵਾਂ ਨਾਂ ਦੇਤਾ, ਤਾਂ ਕਿਤੇ ਵੀ ਸਾਡੇ ਇਤਿਹਾਸ ਦੀਆਂ ਕਿਤਾਬਾਂ 'ਚ ਉਹ ਨਾਂ ਕਿਉਂ ਨਹੀਂ ਆਇਆ? ਉਹਦਾ ਇੱਕ ਕਾਰਨ ਵੱਡਾ ਤਾਂ ਇਹ ਹੈ ਕਿ ਉਸ ਮੌਕੇ ਦੀ ਜਿਹੜੀ ਸਰਕਾਰ ਸੀ, ਬ੍ਰਿਟਿਸ਼ ਗੌਰਮੈਂਟ, ਕੈਨੇਡਾ 'ਚ ਵੀ ਉਹਦਾ ਹੀ ਰਾਜ ਸੀ ਅਤੇ ਭਾਰਤ ਵਿੱਚ ਵੀ ਉਹਦਾ ਹੀ ਰਾਜ ਸੀ, ਅਤੇ ਉਸ ਨੇ ਤਾਂ ਇਹ ਸਾਰਾ ਸਾਕਾ ਵਰਤਾਇਆ। ਉਹਨਾਂ ਨੇ ਤੈਨੂੰ ਮਾਨਤਾ ਦਿੱਤੀ ਨਹੀਂ, ਕਿਉਂਕਿ ਜੇ ਇਹਨੂੰ ਮਾਨਤਾ ਦਿੰਦੇ ਨੇ ਤਾਂ ਉਹਨਾਂ ਦਾ ਸਾਰਾ ਜਿਹੜਾ ਕੇਸ ਹੈ ਇੱਕ ਉਹ ਕਮਜ਼ੋਰ ਹੁੰਦਾ। ਸੋ ਉਹਨਾਂ ਦਾ ਤਾਂ ਇਹ ਸੀ ਕਿ ਇਹ ਗੈਰ ਕਾਨੂੰਨੀ ਹੈ ਅਤੇ ਇਹ ਕੈਨੇਡਾ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਇਸ ਕਰਕੇ ਉਹਨਾਂ ਨੇ ਉਹਨੂੰ ਬੰਦਰਗਾਹ ਦੇ ਉੱਤੇ ਘੇਰਾ ਪਾਈ ਰੱਖਿਆ ਅਤੇ ਅਖੀਰ ਨੂੰ ਲੰਮੀ ਸਟਰਗਲ ਤੋਂ ਬਾਅਦ ਵਾਪਸ ਮੋੜਤਾ। ਮਤਲਬ ਉਹਨਾਂ ਨੇ ਤਾਂ ਜਦੋਂ ਉਹਨੂੰ ਮਾਨਤਾ ਹੀ ਨਹੀਂ ਦਿੱਤੀ। ਇਸ ਕਰਕੇ ਉਹ ਤਾਂ ਉਹਦਾ ਪੁਰਾਣਾ ਨਾਂ ਹੀ ਜੋ ਸੀ ਕਾਮਾਗਾਟਾ ਮਾਰੂ, ਉਸੇ ਨਾਂ 'ਤੇ ਉਹਨੂੰ ਵਰਤੀ ਗਈ। ਚਲੋ ਅੰਗਰੇਜ਼ਾਂ ਦੀ ਸਮਝ ਆਉਂਦੀ ਆ, ਕਿਉਂਕਿ ਉਹਨਾਂ ਦੀ ਟੱਕਰ ਸੀਗੀ ਉਹਨਾਂ ਬੰਦਿਆਂ ਦੇ ਨਾਲ ਜਿਹੜੇ ਇਹ ਉਦਮ ਕਰ ਰਹੇ ਸੀਗੇ। ਉਹ ਆਪਾਂ ਬਾਅਦ 'ਚ ਗੱਲ ਕਰਾਂਗੇ ਮਸਲਾ ਕੀ ਸੀ, ਕਿਉਂ ਨਹੀਂ ਦਾਖਲ ਹੋਣ ਦਿੱਤਾ, ਐਡੀ ਦੁਸ਼ਮਣੀ ਕੀ ਸੀ, ਉਹ ਆਪਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ। ਪਰ ਗੱਲ ਇਹ ਸੀ ਕਿ ਚਲੋ ਅੰਗਰੇਜ਼ਾਂ ਦੀ ਗੱਲ ਸਮਝ ਆਉਂਦੀ ਹੈ, ਜਦੋਂ ਰਾਜ ਬਦਲ ਗਿਆ, ਦੇਸ਼ ਭਾਰਤ ਆਜ਼ਾਦ ਹੋ ਗਿਆ, ਤਾਂ ਜਿਹੜੇ ਨਵੇਂ ਹਾਕਮ ਹੈ ਉਹਨਾਂ ਨੇ ਵੀ ਮਤਲਬ ਇਹਨੂੰ ਕਿਤੇ ਵੀ ਮਾਨਤਾ ਨਹੀਂ ਦਿੱਤੀ। ਹਾਲਾਂਕਿ ਕਿਤਾਬ ਆਤਮ ਕਥਾ ਬਾਬਾ ਗੁਰਦਿੱਤ ਸਿੰਘ ਦੀ ਛਪ ਚੁੱਕੀ ਸੀ ਅਤੇ ਬਾਬਾ ਗੁਰਦਿੱਤ ਸਿੰਘ ਉੱਥੋਂ ਬਚ ਕੇ ਨਿਕਲ ਗਏ ਸੀਗੇ, ਵਰਦੀਆਂ ਗੋਲੀਆਂ 'ਚ ਵੀ ਬਚ ਘਾਟ ਤੋਂ। ਉਸ ਤੋਂ ਬਾਅਦ ਉਹ 8 ਸਾਲ ਅੰਡਰਗਰਾਊਂਡ ਰਹੇ। ਫਿਰ 1922 'ਚ ਜਾ ਕੇ ਗਾਂਧੀ ਨੇ ਵਿੱਚ ਪੈ ਕੇ ਉਹਨਾਂ ਨੂੰ ਆਤਮ ਸਮਰਪਣ ਕਰਵਾਇਆ ਸੀ। ਅਤੇ ਚਲੋ ਕੁਛ ਚਿਰ ਉਹ ਜੇਲ੍ਹ 'ਚ ਰਹੇ ਅਤੇ ਮੁੜ ਕੇ ਬਾਹਰ ਆਏ। ਪਰ ਉਹਨਾਂ ਨੇ ਇੱਕ ਆਪਦੀ ਆਤਮ ਕਥਾ ਸਾਰੀ ਇਸ ਜਹਾਜ਼ ਦੀ ਉਹ ਲਿਖਤੀ ਸੀਗੀ, ਇੱਕ ਇੰਸੀਡੈਂਟ ਵੀ ਕੀ ਕੁਛ ਹੋਇਆ, ਜਿਹਦੇ ਕਰਕੇ ਇਹ ਤੱਥ ਜਿਹੜੇ ਨੇ ਉਹ ਸਾਡੇ ਕੋਲ ਬਚੇ ਰਹਿ ਗਏ। ਪਰ ਗੱਲ ਇਹ ਹੈ ਕਿ ਇਹ ਨਵੀਂ ਸਰਕਾਰ ਨੇ ਵੀ ਇਹ ਕਰੈਕਸ਼ਨ ਕਿਉਂ ਨਾ ਕੀਤੀ ਕਿਤੇ ਵੀ ਇਹਦਾ ਨਾਂ ਹੀ ਠੀਕ ਕਰ ਲਈਏ। ਉਹਦੇ ਵੀ ਕਾਰਨ ਹੈ, ਇਹ ਕੋਈ ਵਿਦਆਊਟ ਰੀਜ਼ਨ ਨਹੀਂ ਵੀ ਐਵੇਂ ਉਹਨਾਂ ਤੋਂ ਕੋਈ ਉਕਾਈ ਜਾਂ ਗਲਤੀ ਹੋ ਗਈ। ਉਹ ਵੀ ਆਪਾਂ ਗੱਲ ਕਰਦੇ ਹਾਂ ਉਹ ਕਾਰਨ ਕੀ ਹੈ। ਚਲੋ ਸਰਕਾਰ ਦੀ ਗੱਲ ਵੀ ਸਮਝ ਆ ਗਈ, ਪਰ ਗਦਰ ਪਾਰਟੀ ਬਾਰੇ, ਕਿਉਂਕਿ ਗਦਰ ਪਾਰਟੀ ਦਾ ਇਹ ਇੱਕ ਕਾਂਡ ਜੁੜਦਾ, ਉਹਦਾ ਹਿੱਸਾ ਹੈ ਇਹ। ਗਦਰ ਪਾਰਟੀ ਬਾਰੇ ਜਿੰਨਾ ਵੀ ਇਤਿਹਾਸ ਲਿਖਿਆ ਗਿਆ ਉਹ ਖੱਬੇ ਪੱਖੀ ਇਤਿਹਾਸਕਾਰਾਂ ਅਤੇ ਪੱਤਰਕਾਰਾਂ ਵੱਲੋਂ ਲਿਖਿਆ ਗਿਆ ਸਾਰਾ ਹੀ। ਅਤੇ ਉਹਨਾਂ ਨੇ ਵੀ ਕਿਤੇ ਵੀ ਇਸ ਗਲਤੀ ਨੂੰ ਸੋਧਣ ਦਾ ਯਤਨ ਨਹੀਂ ਕੀਤਾ। ਨਾ ਸਿਰਫ ਗਲਤੀ ਨੂੰ ਸੋਧਣ ਦਾ ਯਤਨ ਨਹੀਂ ਕੀਤਾ, ਜਦੋਂ ਤੱਥ ਵੀ ਉਹਨਾਂ ਦੇ ਸਾਹਮਣੇ ਲਿਆ ਕੇ ਰੱਖੇ ਗਏ ਉਦੋਂ ਵੀ ਉਹਨਾਂ ਨੇ ਇਸ ਗੱਲ ਨੂੰ ਨਹੀਂ ਸੋਧਿਆ। ਅੱਜ ਵੀ ਤੁਸੀਂ ਦੇਖੋਗੇ ਅਖਬਾਰਾਂ ਦੇ ਵਿੱਚ ਜਾਂ ਹੋਰ ਜਦੋਂ ਵੀ ਉਹ ਲੇਖ ਲਿਖਦੇ ਨੇ ਕਿਤੇ, ਭਾਵੇਂ ਬਾਬਾ ਗੁਰਦਿੱਤ ਸਿੰਘ ਬਾਰੇ ਅਤੇ ਭਾਵੇਂ ਸਾਰੇ ਕਾਂਡ ਬਾਰੇ, ਉਹ ਕਾਮਾਗਾਟਾ ਮਾਰੂ ਜਿੱਦ, ਉਹ ਮਤਲਬ ਉਹਨਾਂ ਨੇ ਜਿੱਦ ਫੜੀ ਹੋਈ ਆ ਪੂਰੀ ਇਸ ਗੱਲ ਦੇ ਉੱਤੇ ਕਿ ਅਸੀਂ ਗੁਰੂ ਨਾਨਕ ਜਹਾਜ਼ ਨਹੀਂ ਕਹਿਣਾ ਇਹਨੂੰ। ਮਤਲਬ ਕਿਵੇਂ ਸਾਰੀਆਂ ਤਾਕਤਾਂ, ਬਰਤਾਨਵੀ ਗੌਰਮੈਂਟ ਦਾ ਰਵੱਈਆ ਵੀ ਉਹੀ, ਭਾਰਤ ਦੀ ਮੌਜੂਦਾ ਸਰਕਾਰ ਦਾ ਰਵੱਈਆ ਵੀ ਉਹੀ, ਅਤੇ ਜਿਹੜੀਆਂ ਪੰਜਾਬ ਦੀਆਂ ਖੱਬੇ ਪੱਖੀ ਸਾਰੀਆਂ ਧਿਰਾਂ ਨੇ ਉਹਨਾਂ ਦੇ ਵਿਦਵਾਨਾਂ ਦਾ, ਇਤਿਹਾਸਕਾਰਾਂ ਦਾ, ਪੱਤਰਕਾਰਾਂ ਦਾ, ਉਹਨਾਂ ਦਾ ਵੀ ਸਾਰਾ ਰਵੱਈਆ ਉਹੀ। ਅਤੇ ਇਹ ਹੁਣ ਇਹ ਗੱਲ ਕੀ ਹੈ? ਗੱਲ ਤਾਂ ਵੱਡੀ ਹੈ ਇਹ ਸਵਾਲ ਵੀ ਕਿਉਂ। ਹੁਣ ਆਪਾਂ ਇਹਦੀਆਂ ਥੋੜ੍ਹੀਆਂ ਜਿਹੀਆਂ ਪਰਤਾਂ ਖੋਲ੍ਹਦੇ ਹਾਂ 5-7 ਮਿੰਟਾਂ ਦੇ ਵਿੱਚ ਬਰੀਫਲੀ। ਇੱਕ ਤਾਂ ਇਹ ਵੀ ਇਹਨਾਂ ਮੁਸਾਫਰਾਂ ਨਾਲ ਸਰਕਾਰ ਨੂੰ ਤਕਲੀਫ ਕੀ ਸੀ ਭਲਾ ਵੀ ਅਸੀਂ ਨਹੀਂ ਵੜਨ ਦੇਣਾ, ਜਦੋਂ ਕਿ ਉਦੋਂ ਬੰਦੇ ਜਾ ਰਹੇ ਸੀ। ਬੰਦੇ ਤਾਂ ਕੈਨੇਡਾ ਦੇ ਵਿੱਚ ਜਾ ਰਹੇ ਸੀ, ਸਿੱਖ ਵੀ ਜਾ ਰਹੇ ਸੀਗੇ, ਮੁਸਲਮਾਨ ਵੀ ਜਾ ਰਹੇ ਸੀ, ਹਿੰਦੂ ਵੀ ਜਾ ਰਹੇ ਸੀ ਪੰਜਾਬ ਦੇ ਵਿੱਚੋਂ, ਪਹਿਲਾਂ ਕਾਫੀ ਚਲੇ ਵੀ ਗਏ ਸੀਗੇ। ਅਤੇ ਪਰ ਇਸ ਨੂੰ ਰੋਕਣ ਵਾਸਤੇ ਉਹ ਕਿਸ ਹੱਦ ਤੱਕ ਗਏ, ਉਹਦਾ ਕਾਰਨ ਇਹ ਸੀ ਕਿ ਇਹ ਜਿਹੜਾ ਸੈਕਸ਼ਨ ਸੀ ਇਹ ਆਮ ਬੰਦੇ ਨਹੀਂ ਸੀ, ਜਿਹਨੂੰ ਇਹ ਕਹੀਏ ਕਿ ਰਾਜਸੀ ਤੌਰ 'ਤੇ ਜਾਗਰੂਕ ਬੰਦੇ, ਜਿਨ੍ਹਾਂ ਦੇ ਦਿਲਾਂ ਦੇ ਅੰਦਰ ਆਜ਼ਾਦੀ ਦੀ ਚਿਣਗ ਬਲ ਚੁੱਕੀ ਸੀ।
ਤੇ ਜਦੋਂ ਕਿਸੇ ਸੈਕਸ਼ਨ ਦੇ ਅੰਦਰ ਆਪਦੀ ਆਜ਼ਾਦੀ ਦੀ ਗੱਲ ਪੈਦਾ ਹੋ ਜੇ, ਉਹ ਤੋਂ ਹਰ ਹਕੂਮਤ ਨੂੰ ਕੋਈ ਵੀ ਹੋਵੇ ਉਸ ਮੌਕੇ ਦੀ, ਉਹਦੇ ਵਾਸਤੇ ਉਹ ਖਤਰਨਾਕ ਹੀ ਹੈ। ਸੋ ਇਸ ਕਰਕੇ ਅੰਗਰੇਜ਼ਾਂ ਨੂੰ ਇਹ ਲੱਗਿਆ ਕਿ ਜਿਹੜੇ ਬੰਦੇ ਆ ਰਹੇ ਨੇ ਇਹ ਤਾਂ ਇੱਕ ਹਿਸਾਬ ਦਾ ਬਰੂਦ ਹੀ ਹੈ ਸਾਰੇ। ਤੇ ਇੱਕ ਪੱਖੋਂ ਅੰਗਰੇਜ਼ ਸੱਚੇ ਸੀ, ਕਿਉਂਕਿ ਇਹਨਾਂ ਦੀਆਂ ਮੁਲਾਕਾਤਾਂ ਰਸਤੇ ਦੇ ਵਿੱਚ ਹੀ ਉਹਨਾਂ ਗਦਰ ਪਾਰਟੀ ਦੇ ਆਗੂਆਂ ਨਾਲ ਹੋ ਚੁੱਕੀਆਂ ਸੀ। ਉੱਧਰੋਂ ਗਦਰ ਪਾਰਟੀ ਨੂੰ ਪਤਾ ਸੀ ਵੀ ਜੰਗ ਲੱਗ ਰਹੀ ਹੈ, ਅਤੇ ਇਹਨਾਂ ਨਾਲ ਜੋ ਕਿਸਮ ਦਾ ਵਰਤਾਓ ਕੀਤਾ ਵੀ ਇਹਨਾਂ ਦੇ ਮਨਾਂ 'ਚ ਗੁੱਸਾ ਹੋਊ, ਅਤੇ ਕੋਈ ਆਮ ਬੰਦੇ ਤਾਂ ਹੈ ਨਹੀਂ। ਉਹਨਾਂ ਨੇ ਵੀ ਮਤਲਬ ਪੂਰੇ ਯਤਨ ਕੀਤੇ। ਜਾਪਾਨ ਦੇ ਵਿੱਚ ਆ ਕੇ ਜਿਹੜਾ ਸੀਗੇ ਭਾਈ ਬਲਵੰਤ ਸਿੰਘ ਖੁਰਦਪੁਰ, ਉਹ ਉਸ ਮੌਕੇ ਇੱਕ 3 ਮੈਂਬਰੀ ਡੈਲੀਗੇਸ਼ਨ ਲੈ ਕੇ ਭਾਰਤ ਆਏ ਹੋਏ ਸੀ ਕੈਨੇਡਾ ਤੋਂ, ਕਿ ਗਦਰ ਮਚਾਉਣਾ ਹੈ ਜਾਂ ਵੀ ਭਾਰਤ ਨੂੰ ਆਪਾਂ ਆਜ਼ਾਦ ਕਰਾਉਣਾ ਹੈ ਜੰਗ ਦੇ ਵਿੱਚ। ਉਹਦੇ ਵਾਸਤੇ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ, ਧਿਰਾਂ ਨੂੰ ਵੀ ਪੰਜਾਬ 'ਚ ਜਾ ਕੇ ਮਿਲਿਆ ਜਾਵੇ। ਸੋ ਉਹ ਇੱਥੇ ਆ ਕੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਮਿਲੇ, ਅਤੇ ਲਾਹੌਰ ਦੇ ਬਰੈਡਲੇ ਹਾਲ 'ਚ ਬਹੁਤ ਵੱਡੀ ਇਕੱਠ ਹੋਇਆ, ਜਿਹਦੇ 'ਚ ਸਾਰੀਆਂ ਪਾਰਟੀਆਂ, ਕੀ ਕਾਂਗਰਸ, ਕੀ ਅਕਾਲੀ, ਅਤੇ ਕੀ ਜਿਹੜੇ ਦੂਜੇ ਨੇ ਆਪਣੇ ਮੁਸਲਿਮ ਲੀਗ, ਉਹ ਸਾਰੇ ਬੰਦੇ ਜਿੰਨੇ ਵੀ, ਜਿਹਨੂੰ ਆਪਾਂ ਕੌਮੀ ਆਗੂ ਕਹਿੰਦੇ ਆ, ਲਾਲਾ ਲਾਜਪਤ ਰਾਏ ਹੋਰਾਂ ਤੋਂ ਲੈ ਕੇ ਹਰ ਇੱਕ, ਅਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ। ਅਤੇ ਉਹ ਇੰਨੇ ਉਤਸ਼ਾਹ 'ਚ ਮੁੜ ਕੇ ਗਿਆ ਇੱਥੋਂ ਬਲਵੰਤ ਸਿੰਘ ਖੁਰਦਪੁਰ ਅਤੇ ਹੋਰ, ਅਤੇ ਉਹ ਫਿਰ ਮੁੜਦਾ ਹੋਇਆ ਇਹਨਾਂ ਨੂੰ ਉੱਥੇ ਮਿਲਿਆ ਘੋਬੀ। ਉੱਥੇ ਇਹਨਾਂ ਨਾਲ ਸਾਰੀ ਭਾਈ ਗੁਰਦਿੱਤ ਸਿੰਘ ਨਾਲ ਬਕਾਇਦਾ ਸਾਰੀ ਗੱਲਬਾਤ ਹੋਈ, ਅਤੇ ਮੁਸਾਫਰਾਂ ਨਾਲ ਵੀ ਹੋਈ। ਉਦੋਂ ਅਜੇ ਇਹ ਜਾ ਰਹੇ ਸੀ ਕੈਨੇਡਾ ਨੂੰ, ਕਿਉਂਕਿ ਹਾਂਗਕਾਂਗ ਤੋਂ ਚੱਲ ਕੇ ਇਹ ਚੀਨ ਹੁੰਦੇ ਹੋਏ ਫਿਰ ਵੈਨਕੂਵਰ ਵੱਲ ਨੂੰ ਗਏ। ਸੋ ਉੱਥੇ ਉਹਨਾਂ ਨਾਲ ਸਾਰੀ ਗੱਲਬਾਤ ਹੋ ਗਈ ਸੀ, ਅਤੇ ਇਸ ਕਰਕੇ ਜਿਹੜੀ ਸਰਕਾਰ ਆ ਉਸ ਮੌਕੇ, ਉਹਨੂੰ ਇਹ ਡਰ ਸੀ ਕਿ ਇਹ ਜੇ ਕੈਨੇਡਾ 'ਚ ਆ ਗਏ, ਕੈਨੇਡਾ 'ਚ ਹਾਲਾਤ ਪਹਿਲਾਂ ਹੀ ਉਸ ਤਰ੍ਹਾਂ ਦੇ ਸੀ। ਜੇ ਤਾਂ ਪਹਿਲਾਂ ਹੁੰਦੇ ਨਾ ਹਾਲਾਤ ਬੜੇ ਸ਼ਾਂਤ, ਅਗਲਾ ਕਹਿੰਦਾ ਇਹਨਾਂ ਦੀ ਗੱਲ ਕੌਣ ਸੁਣੂ, ਬੋਲੀ ਜਾਣ ਆ ਕੇ। ਆਹ ਗੱਲ ਹੁੰਦੀ ਹੈ ਜਦੋਂ ਹਕੂਮਤ ਨੂੰ ਇਹ ਪਤਾ ਲੱਗ ਜੇ ਵੀ ਪਬਲਿਕ 'ਚ ਪਹਿਲਾਂ ਹੀ ਗੱਲ ਚੱਲ ਰਹੀ ਹੈ, ਅਤੇ ਜਦੋਂ ਇਹੋ ਜਿਹੇ ਬੰਦੇ ਆ ਗਏ ਇਹਨਾਂ ਨੇ ਤਾਂ ਹੋਰ ਸਮੱਸਿਆ ਖੜੀ ਕਰ ਦੇਣੀ ਹੈ। ਸੋ ਫਿਰ ਉਹਨਾਂ ਨੇ ਪੂਰਾ ਵੀ ਕੁਛ ਵੀ ਹੋ ਜੇ ਇਹਨਾਂ ਨੂੰ ਉੱਥੇ ਨਹੀਂ ਜਾਣ ਦੇਣਾ। ਸੋ ਅੱਜ ਜਿਹੜੇ ਆਪਾਂ ਕਹਿੰਦੇ ਨੇ ਵੀ ਅੱਜ ਇਹਦੀ ਕੀ ਪ੍ਰਸੰਗਿਕਤਾ ਹੈਗੀ ਹੈ, ਕਿਵੇਂ ਰੈਲੇਵੈਂਟ ਹੈ, ਤਾਂ ਇੱਕ ਬੁਨਿਆਦੀ ਸੱਚ ਹੈ। ਕੋਈ ਵੀ ਯੁੱਗ ਹੋਵੇ, ਕੋਈ ਵੀ ਪਾਰਟੀ ਹੋਵੇ, ਕੋਈ ਸਮਾਂ ਹੋਵੇ, ਵੇਲੇ ਦੀ ਹਕੂਮਤ ਜਨਤਾ ਦੇ ਵਿਦਰੋਹ ਤੋਂ ਉਹ ਹਮੇਸ਼ਾ ਹੀ ਭੈ ਖਾਊ, ਅਤੇ ਉਹਨੂੰ ਫਿਰ ਉਹ ਖੂਨ ਜਿਵੇਂ ਕੁਚਲਣਾ ਹੁੰਦਾ ਨਾ, ਵੀ ਕੁਛ ਵੀ ਕਰਨਾ ਪੈ ਜੇ ਉਹਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਆ। ਹੁਣ ਇਹ ਵੀ ਫਿਰ ਉੱਥੇ ਉਹਨਾਂ ਨੇ ਕੀਤਾ ਕੀ ਕੈਨੇਡਾ ਦੇ ਵਿੱਚ, ਕਿਉਂਕਿ ਗਦਰ ਪਾਰਟੀ ਦੀ ਸਰਗਰਮੀ ਸ਼ੁਰੂ ਹੋ ਗਈ ਸੀ, ਗੁਰਦੁਆਰੇ ਬਣ ਚੁੱਕੇ ਸੀਗੇ, ਜਥੇਬੰਦੀ ਬਣ ਚੁੱਕੀ ਸੀ, ਆਜ਼ਾਦੀ ਦਾ ਪ੍ਰਚਾਰ ਹੋਣ ਲੱਗ ਗਿਆ ਸੀ। ਇਹ ਸਭ ਕੁਛ ਚੇਤਨਤਾ, ਇਹ ਜਾਗਰੂਕਤਾ ਫੈਲ ਰਹੀ ਸੀ। ਉਹਨੂੰ ਰੋਕਣ ਵਾਸਤੇ ਉਹਨਾਂ ਨੇ ਹੱਥ ਕੰਡੇ ਕੀ ਵਰਤੇ, ਜਿਹਦੇ 'ਚੋਂ ਇੱਕ ਵੱਡਾ ਹੱਥ ਕੰਡਾ ਇਹ ਸੀ ਵੀ ਆਪਦੀਆਂ ਖੁਫੀਆ ਏਜੰਸੀਆਂ ਰਾਹੀਂ ਉੱਥੇ ਸਿੱਖਾਂ ਦੇ ਵਿੱਚੋਂ ਜਾ ਕੇ ਆਪਦੇ ਬੰਦੇ ਗੰਢਣੇ ਸ਼ੁਰੂ ਕੀਤੇ। ਅਤੇ ਖੁਫੀਆ ਏਜੰਸੀਆਂ ਦੇ ਵਿੱਚ ਜਿਹੜਾ ਉਹਨਾਂ ਦਾ ਬਹੁਤ ਹੀ ਬਦਨਾਮ ਕਹਿ ਲਓ ਜਾਂ ਨਾਮਵਰ ਬੰਦਾ, ਉਹ ਸੀਗਾ ਹੌਪਕਿੰਸਨ। ਉਹ ਗਿਆ, ਅਤੇ ਇੱਕ ਉਹਦੇ ਨਾਲ ਰੀਡ, ਉਹ ਗਏ। ਉਹਨਾਂ ਨੇ ਲੋਕਲ ਬੰਦੇ ਜਾ ਕੇ ਗੰਢੇ, ਆਪਦੇ ਟਾਊਟ ਬਣਾਏ ਬੰਦੇ। ਫਿਰ ਗਿਆ ਉਹ ਭੇਸ ਕਿਹੜਾ ਧਾਰਿਆ ਵੀ ਇਮੀਗ੍ਰੇਸ਼ਨ ਅਫੀਸ਼ੀਅਲ, ਵੀ ਇਮੀਗ੍ਰੇਸ਼ਨ ਮਹਿਕਮੇ ਦਾ ਬੰਦਾ ਜੀ, ਇਹ ਕਰ ਰਿਹਾ ਜਸੂਸੀ ਅਤੇ ਸਾਜ਼ਿਸ਼ਾਂ ਸਭ ਕੁਛ ਉਹ ਉਹਦੇ ਖਿਲਾਫ। ਅਤੇ ਪਰ ਹੈ ਉੱਤੇ ਜਿਹੜਾ ਟੈਗ ਲੱਗਿਆ ਉਹ ਹੈਗਾ ਇਮੀਗ੍ਰੇਸ਼ਨ ਮਹਿਕਮੇ ਦਾ। ਹੁਣ ਤੁਸੀਂ ਅੱਜ ਦੀ ਸਿਚੁਏਸ਼ਨ ਨਾਲ ਜਰਾ ਇਹਦਾ ਕੰਪੇਅਰ ਕਰਕੇ ਦੇਖੋ, ਕੀ ਕੈਨੇਡਾ ਦੇ ਵਿੱਚ ਅੱਜ ਵੀ, ਅਮਰੀਕਾ ਕੈਨੇਡਾ 'ਚ ਉਹੀ ਕੁਛ ਨਹੀਂ ਹੋ ਰਿਹਾ ਕਿ ਜਿਹੜੇ ਬੰਦੇ ਸਰਕਾਰ ਵਿਰੋਧੀ ਹੈ ਉਹਨਾਂ ਨੂੰ, ਉਹਨਾਂ ਦੇ ਖਿਲਾਫ ਇਸੇ ਤਰ੍ਹਾਂ ਹੀ ਜਿਹੜੇ ਬੰਦੇ ਇੱਥੋਂ ਦੇ ਕਹਿੰਦੇ ਉਹ ਆਪਦੇ ਆਪ ਨੂੰ ਡਿਪਲੋਮੇਟ ਹੈ ਪਰ ਏਜੰਸੀਆਂ ਦੇ ਹੈ
ਡੀਪੀ ਧਰ ਦੀ ਕਿਤਾਬ ਨੇ ਸਭ ਕੁਝ ਹੀ ਨੰਗਾ ਕਰਤਾ ਵੀ ਰਾਹ ਦੇ ਬੰਦੇ ਤੇ ਉੱਥੇ ਜਾ ਕੇ ਅੰਬੈਸੀ ਦੇ ਅਫੀਸ਼ੀਅਲ ਬਣਦੇ ਨੇ। ਫਿਰ ਕੀ ਕਰਦੇ ਨੇ ਉਹ ਵੀ ਦੱਸਤਾ ਵੀ ਸਿੱਖਾਂ ਦੇ ਵਿੱਚੋਂ ਹੀ, ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚੋਂ ਬੰਦੇ ਗੰਢੋ, ਉਹਨਾਂ ਦੇ ਵਿੱਚ ਅੰਦਰ ਪਾਟਕ ਪਾਓ, ਦੁਸ਼ਮਣੀ ਵਧਾਓ ਤੇ ਅਖੀਰ ਕਤਲ ਕਰਨ ਤੱਕ ਜਾਓ। ਸੋ ਹੌਪਕਿਨਸਨ ਨੇ ਕੀ ਕੀਤਾ ਵੀ ਉੱਥੇ ਬੇਲਾ ਸਿੰਘ ਨਾਂ ਦਾ ਬੰਦਾ, ਜਿਹਦਾ ਪਿੰਡ ਜਿਆਣ ਸੀਗਾ, ਜੇ ਤੁਸੀਂ ਦੇਖਿਆ ਮਾਲਪੁਰ ਤੋਂ ਜਦੋਂ ਆਪਾਂ ਹੁਸ਼ਿਆਰਪੁਰ ਨੂੰ ਜਾਈਦਾ ਤਾਂ ਪਹਿਲਾ ਪਿੰਡ ਆਉਂਦਾ ਬਾਹੋਵਾਲ, ਉਦੋਂ ਅਗਲਾ ਪਿੰਡ ਸੜਕ ਦੇ ਉੱਤੇ ਹੀ ਹੈ ਜਿਆਣ ਪਿੰਡ। ਉਹ ਸੀਗਾ ਬਹੁਤ ਵੱਡਾ ਗਦਾਰ ਟਾਊਟ, ਉਹਦੇ ਨਾਲ ਸਾਰੀ ਗੰਢ ਧੁੱਪ ਕੀਤੀ। ਉਹਦੇ ਰਾਹੀਂ ਦੋ ਬੰਦੇ ਮਤਲਬ ਗੁਰੂ ਗ੍ਰੰਥ ਸਾਹਿਬ ਦੀਵਾਨ ਦੇ ਵਿੱਚ ਤਾਬਿਆ ਬੈਠੇ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਬਤਨ ਸਿੰਘ, ਉਹਨਾਂ ਨੂੰ ਉਹਨੇ ਦੀਵਾਨ ਦੇ ਵਿੱਚ ਗੋਲੀਆਂ ਮਾਰੀਆਂ। ਹਥਿਆਰ ਸਪਲਾਈ ਕੀਤਾ ਹੌਪਕਿਨਸਨ ਨੇ, ਸਾਰੀ ਸ਼ਹਿ ਉਹਦੀ। ਉਹ ਦੋ ਬੰਦੇ ਮਾਰੇ ਅਤੇ ਉਹੀ ਕੰਮ ਆਪਾਂ ਹੁਣ ਦੇਖ ਰਹੇ ਹਾਂ ਵੀ ਉਹੀ ਏਜੰਸੀਆਂ ਉੱਥੇ ਆਪਦੇ ਬੰਦਿਆਂ ਰਾਹੀਂ, ਉਹਨਾਂ ਨੇ ਆਪ ਨਹੀਂ ਬੰਦਾ ਮਾਰਨਾ ਹੁੰਦਾ, ਸਾਡੇ ਵਿੱਚੋਂ ਹੀ ਮਤਲਬ ਉਸ ਵਿੱਚੋਂ ਹੀ ਉਹਨਾਂ ਨੇ ਉਹ ਬੰਦੇ, ਜਿਵੇਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਜਾਂ ਹੋਰ ਸਾਰਾ ਜੋ ਕੁਛ ਚੱਲਦਾ ਹੈ, ਮਤਲਬ ਉਹ ਵਰਤਾਰਾ। ਮੈਂ ਤਾਂ ਕਹਿਣਾ ਵੀ ਇਹ ਗੱਲ, ਇਹ ਕੋਈ ਪੁਰਾਣਾ ਇਤਿਹਾਸ ਨਾ ਸਮਝੋ ਵੀ ਇਕੱਲਾ ਪੁਰਾਣਾ ਇਤਿਹਾਸ ਹੀ ਹੈ, ਇਹਦੀ ਅੱਜ ਦੇ ਸਮੇਂ ਦੇ ਵਿੱਚ ਰੈਲੇਵੈਂਸ ਬੜੀ ਹੈ। ਅਤੇ ਆਪਾਂ ਇਸ ਪ੍ਰਿਜ਼ਮ ਰਾਹੀਂ, ਗੁਰੂ ਨਾਨਕ ਜਹਾਜ਼ ਦੇ ਸਾਰੇ ਸਾਕੇ ਰਾਹੀਂ ਆਪਾਂ ਵਰਤਮਾਨ ਨੂੰ ਬੜਾ ਸੋਹਣਾ ਸਮਝ ਸਕਦੇ ਹਾਂ ਅਤੇ ਵਰਤਮਾਨ ਰਾਹੀਂ ਇਸ ਸਾਕੇ ਦੀਆਂ ਸਾਰੀਆਂ ਪਰਤਾਂ ਨੂੰ ਆਪਾਂ ਵੱਧ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਵੀ ਕੀ ਹੋਇਆ ਹੋਊ ਭਲਾ ਅਤੇ ਕਿਵੇਂ ਹੋਇਆ ਹੋਊ। ਤੋ ਚਲੋ ਉਹ ਹੁਣ ਜਹਾਜ਼ ਆਪਾਂ ਉਹ ਡਿਟੇਲ 'ਚ ਤਾਂ ਇੱਥੇ ਜਾਣ ਦੀ ਲੋੜ ਨਹੀਂ ਵੀ ਉਹਨਾਂ ਨਾਲ ਕੀ ਵਰਤਾਓ ਕੀਤਾ, ਅਤੇ ਪਰ ਉਹਨਾਂ ਨੇ ਕਿਸ ਕਿਸਮ ਦਾ ਸਿਦਕ ਦਿਖਾਇਆ। ਵੱਡੀ ਗੱਲ ਇਹ ਹੈ, ਸਰਕਾਰਾਂ ਤਾਂ ਕਰਦੀਆਂ ਹੀ ਹੁੰਦੀਆਂ, ਉਹ ਤਾਂ ਬੁਰੇ ਦੇ ਘਰ ਤੱਕ ਜਾਂਦੀਆਂ, ਪਰ ਸਾਰੇ ਮੁਸਾਫਰਾਂ ਵਿੱਚੋਂ ਤੁਸੀਂ ਦੇਖੋ ਕੋਈ ਬੰਦੇ ਡੋਲੇ ਨਹੀਂ। ਕਿੰਨੀਆਂ ਦੁਸ਼ਵਾਰੀਆਂ, 1 ਮਹੀਨਾ ਤੁਹਾਨੂੰ ਘੇਰਾ ਪਾ ਕੇ ਉੱਥੇ ਹੀ ਖੜਾ ਰੱਖਿਆ ਨਾ ਪਾਣੀ ਦੇ ਵਿੱਚ ਹੀ, ਜਿੱਥੇ ਹਰ ਕਿਸਮ ਨਾ ਉਹਨਾਂ ਕੋਲ ਖੁਰਾਕ ਪਹੁੰਚ ਰਹੀ ਹੈ, ਨਾ ਕੋਈ ਸਾਫ ਸਫਾਈ ਦਾ ਇੰਤਜ਼ਾਮ ਹੋ ਰਿਹਾ, ਬਸ ਬੜੀਆਂ ਮੁਸ਼ਕਲਾਂ। ਅਤੇ ਆਸਰਾ ਕਿਹੜੀ ਗੱਲ ਦਾ ਹੈ? ਆਸਰਾ ਇਹ ਹੈ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਹ ਪ੍ਰਕਾਸ਼ ਕਰਕੇ ਲਗਾਏ ਕਿ ਕਿਸੇ ਵੀ ਮੁਸੀਬਤ ਦੇ ਵਿੱਚ ਜਿਹੜਾ ਗੁਰੂ ਹੈ ਉਹ ਸਾਡੇ ਅੰਗ ਸੰਗ ਹੋਊ। ਜਿਹੜਾ ਇਹ ਵਿਸ਼ਵਾਸ ਸੀ ਨਾ ਉਹਨਾਂ ਦਾ ਅਟੁੱਟ ਗੁਰੂ 'ਚ, ਉਹਦੇ ਨਾਲ ਉਹ ਬੰਦਿਆਂ ਨੇ ਸਭ ਕੁਝ ਝੱਲਿਆ। ਚਲੋ ਵਾਪਸ ਆਏ, ਵਾਪਸ ਆਇਆਂ ਨਾਲ ਜੋ ਵਰਤਾਓ ਕੀਤਾ ਉਹ ਸਾਹਮਣੇ ਹੈ, ਪਰ ਉਹਨਾਂ ਵਿੱਚ ਹੀ ਉਹਨਾਂ ਮੁਸਾਫਰਾਂ 'ਚੋਂ ਗਦਰ ਪਾਰਟੀ ਦੇ ਬੜੇ ਮਹੱਤਵਪੂਰਨ ਜਿਹੜੇ ਬੰਦੇ ਸੀਗੇ ਉਹ ਮੁੜ ਕੇ ਮਸ਼ਹੂਰ ਹੋਏ, ਖਾਸ ਕਰਕੇ ਗੁਰਮੁਖ ਸਿੰਘ ਲਲਤੋਂ ਬਾਬਾ। ਉਦੋਂ ਉਹ ਯੰਗ ਸੀ, 17-18 ਸਾਲ ਦਾ ਹੀ। ਉਹ ਇਸ ਜਹਾਜ਼ ਦੇ ਵਿੱਚ ਸ਼ਾਮਲ ਸੀ। ਸਰਾਭੇ ਨੂੰ ਉਹ ਜਾਣਦਾ ਸੀ, ਕਰਤਾਰ ਸਿੰਘ ਸਰਾਭੇ ਨੂੰ, ਕਿਉਂਕਿ ਲੁਧਿਆਣੇ ਇਹ ਮਿਸ਼ਨ ਸਕੂਲ 'ਚ ਪੜ੍ਹਦਾ ਸੀ, ਸਰਾਭਾ ਖਾਲਸਾ ਸਕੂਲ 'ਚ ਪੜ੍ਹਦਾ ਸੀ। ਸੋ ਉੱਥੇ ਇਹਨਾਂ ਦੀ ਮਤਲਬ ਮੁਲਾਕਾਤ ਕੋਬੀ ਦੇ ਵਿੱਚ ਵੀ ਹੋਈ ਮੁੜਦੇ ਆਉਂਦਿਆਂ ਦੀ। ਸਰਾਭੇ ਨੇ ਕਿਹਾ ਤੁਸੀਂ ਚੱਲੋ, ਮੈਂ ਸਿੱਧਾ ਛੇਤੀ ਜਾਣਾ ਅਤੇ ਮੈਂ ਇੰਤਜ਼ਾਮ ਕਰਦਾ ਅਤੇ ਉੱਥੇ ਆਪਾਂ ਇਸ ਤਰ੍ਹਾਂ ਦਾ ਕੰਮ ਕਰਨਾ ਹੈ। ਸੋ ਫਿਰ ਗੁਰਮੁਖ ਸਿੰਘ ਲਲਤੋਂ ਜਿਹੜੇ ਆ ਉਹ ਬਹੁਤ ਸਰਗਰਮ ਹੋਏ ਨੇ। ਚਲੋ ਉਹਦੇ ਹੁਣ ਆਪਾਂ ਇੱਥੇ ਉਹਦੇ ਬਾਰੇ ਬਹੁਤੀ ਡਿਟੇਲ ਦੇਣ ਦੀ ਲੋੜ ਨਹੀਂ। ਵੱਡੀ ਗੱਲ ਤਾਂ ਉਹਦੀ ਇਹੀ ਹੈ ਕਿ ਉਹਨੂੰ ਸਜ਼ਾ ਹੋ ਗਈ ਸੀਗੀ ਅਤੇ ਬੇੜੀਆਂ 'ਚ ਜਕੜ ਕੇ ਉਹਦੀ ਜੇਲ੍ਹ ਬਦਲ ਰਹੇ ਸੀ, ਅਤੇ ਇੱਧਰ ਕਿਤੇ ਆਪਣੇ ਸਾਊਥ ਵੱਲ ਉਹਨੇ ਰਾਤ ਨੂੰ ਚੱਲਦੀ ਗੱਡੀ 'ਚੋਂ ਸਣੇ ਬੇੜੀਆਂ ਛਾਲ ਮਾਰਤੀ ਸੀ ਪਿਸ਼ਾਬ ਕਰਨ ਦੇ ਬਹਾਨੇ, ਅਤੇ ਪੁਲਿਸ ਸੋਚ ਵੀ ਨਹੀਂ ਸਕਦੀ ਸੀ। ਅਤੇ ਜਦੋਂ ਛਾਲ ਮਾਰਤੀ ਉਹਨਾਂ ਨੂੰ ਇਹ ਸੀ ਵੀ ਬਸ ਬਚ ਹੀ ਨਹੀਂ ਸਕਦਾ ਇੰਨੀ ਤੇਜ਼ ਗੱਡੀ 'ਚੋਂ, ਨਾਲੇ ਪੈਰਾਂ 'ਚ ਬੇੜੀਆਂ। ਇਸ ਕਰਕੇ ਉਹਨਾਂ ਨੇ ਤਾਂ ਇਹ ਸਮਝ ਲਿਆ ਵੀ ਉਹ ਖਤਮ ਹੋ ਗਿਆ, ਕਿਤੇ ਮਰ ਮੁਰ ਗਿਆ। ਅਤੇ ਉਹ ਹੁਣ ਸਾਊਥ ਦਾ ਇਲਾਕਾ ਹੋਵੇ ਜਿੱਥੇ ਤੁਹਾਡੀ ਕੋਈ ਜਾਣ ਨਹੀਂ ਪਛਾਣ ਨਹੀਂ, ਕਿੱਥੋਂ ਉਹਨੇ ਬੇੜੀਆਂ ਕਟਵਾਈਆਂ, ਅਤੇ ਮੁੜ ਕੇ ਆ ਕੇ ਗਦਰ ਲਹਿਰ 'ਚ ਬਹੁਤ ਸਰਗਰਮ ਹੋਇਆ। ਅਤੇ ਉਹ ਬਾਬਾ ਗੁਰਮੁਖ ਸਿੰਘ ਲਲਤੋਂ ਸੀ ਜਿਹੜਾ ਕਮਿਊਨਿਸਟਾਂ ਦਾ ਇੱਥੇ
ਕਿਉਂਕਿ ਉਹ ਰੂਸ ਤੋਂ ਪ੍ਰਭਾਵਿਤ ਸੀ। ਇੱਥੇ ਜਿਹੜੀਆਂ ਜੜ੍ਹਾਂ ਲਾਉਣੀਆਂ ਸੀ ਉਹਨੇ ਉਦੋਂ ਲਾਈਆਂ, ਉਹਨੂੰ ਸਮਝ ਬਹੁਤ ਸੀ। ਅਤੇ ਉਹਦੇ ਨਾਲ ਜਿਹਦਾ ਸਭ ਤੋਂ ਵੱਧ ਵਾਹ ਰਿਹਾ ਉਹ ਸਚਿੰਦਰ ਨਾਥ ਸਨਿਆਲ ਦਾ ਰਿਹਾ, ਜਿਹੜਾ ਬੰਗਾਲੀ ਸੀ, ਜਿਹਦਾ ਸਰਾਭੇ ਨੌਰਿਆਂ ਨਾਲ ਵੀ ਰਿਹਾ ਪਹਿਲਾਂ, ਅਤੇ ਮੁੜ ਕੇ ਭਗਤ ਸੂਰਿਆਂ ਨਾਲ ਰਿਹਾ। ਅਤੇ ਸਨਿਆਲ ਨੇ ਲਿਖਿਆ ਵੀ ਮੈਂ ਜਿੰਨਾ ਵੀ ਮਾਰਕਸਵਾਦ ਸਿੱਖਿਆ ਮੈਂ ਉਹ ਤੋਂ ਸਿੱਖਿਆ ਵੀ, ਪਰ ਜਿਹੜਾ ਗੁਰਮੁਖ ਸੰਗਲਤੋਂ ਸੀ ਜਾਂ ਜਿਹੜੇ ਬਾਬੇ ਸੀਗੇ ਇਹ ਹੋਰ ਕਿਸਮ ਦੇ ਕੌਮਿਊਨਿਸਟ ਸੀ। ਉਹਦਾ ਇਹ ਵੀ ਇਹ ਨਾਸਤਕ ਨਹੀਂ ਸੀ, ਉਹ ਵਿਸ਼ਵਾਸ ਇਹਨਾਂ ਦਾ ਕਿਤੇ ਵੀ ਨਹੀਂ ਗਿਆ ਵੀ ਉਹ ਮਟੀਰੀਅਲਿਸਟ ਨਹੀਂ ਬਣੇ ਵਿਚਾਰਧਾਰਾ ਪੱਖੋਂ। ਸੋ ਚਲੋ ਇੱਕ ਵੱਖਰੀ ਕਹਾਣੀ ਆ, ਗੁਰਮੁਖ ਸਿੰਘ ਨੇ ਭਗਤ ਸਿੰਘ 'ਤੇ ਬਹੁਤ ਜ਼ੋਰ ਲਾਇਆ ਵੀ ਤੂੰ ਰਹਿਣ ਦਿਆ ਇਹਨਾਂ ਬੰਦਿਆਂ ਦੇ, ਆਪਾਂ ਆਪਦਾ ਕੰਮ ਕਰੀਏ ਇਕੱਠੇ ਹੋ ਕੇ, ਪਰ ਉਹ ਚਲੋ ਨਹੀਂ ਹੋਇਆ। ਆਪਾਂ ਉਸ ਬਹਿਸ ਵਿੱਚ ਨਹੀਂ ਜਾਂਦੇ ਆ ਜੀ। ਸੋ ਮੇਰਾ ਕਹਿਣ ਤੋਂ ਇਹ ਭਾਵ ਸੀ ਕਿ ਇਸ ਜਹਾਜ਼ ਦੇ ਜਿਹੜੇ ਮੁਸਾਫਰ ਹੈ ਉਹਨਾਂ ਦਾ ਮੁੜ ਕੇ ਕਿੱਡਾ ਵੱਡਾ ਰੋਲ ਰਿਹਾ। ਸੋ ਇਹ ਕੁਛ ਗੱਲਾਂ ਨੂੰ ਲੰਮਾ ਚਿਰ ਐਂ ਚੱਲੀ ਗਿਆ, ਜੋ ਲਿਖਤੀਆਂ ਕਿਤਾਬਾਂ, ਕਿਉਂਕਿ ਮਨੋਪਲੀ ਔਰ ਅਜਾਰੇਦਾਰੀ ਆ ਖੱਬੇ ਪੱਖੀਆਂ ਦੀ, ਬਸ 7 ਬਚਨ ਕਹਿ ਕੇ ਬੰਦਿਆਂ ਨੇ ਕਰ ਲਿਆ। ਪਰ ਜਦੋਂ ਫਿਰ 2012 ਦੇ ਵਿੱਚ ਪਹਿਲੀ ਸ਼ਤਾਬਦੀ ਆਈ ਗਦਰ ਪਾਰਟੀ ਦੀ, ਉਦੋਂ ਪਹਿਲੀ ਵਾਰ ਜਾ ਕੇ ਇਹ ਜਿਹੜਾ ਸਾਰਾ ਬਿਰਤਾਂਤ ਸਿਰਜਿਆ ਗਿਆ ਸੀ ਖੱਬੇ ਪੱਖੀਆਂ ਵੱਲੋਂ, ਉਹ ਟੋਟਲ ਚੈਲੰਜ ਹੋ ਗਿਆ। ਸੋ ਉਸ ਮੌਕੇ ਫਿਰ ਨਵੀਆਂ ਕਿਤਾਬਾਂ ਵੀ ਆਈਆਂ, ਮੈਂ ਵੀ ਲਿਖਿਆ, ਰਾਜਵਿੰਦਰ ਰਾਹੀ ਨੇ ਵੀ ਲਿਖਿਆ, ਹੋਰ ਬੰਦਿਆਂ ਨੇ ਵੀ ਕੀਤਾ। ਅਤੇ ਜਿੱਥੇ ਫਿਰ ਉਹ ਸਾਰੇ ਬਿਰਤਾਂਤ ਦੀਆਂ ਇਹ ਕਹਿ ਲਓ ਕਿ ਧੱਜੀਆਂ ਉਡਾਈਆਂ ਗਈਆਂ ਕਿ ਗਦਰ ਪਾਰਟੀ ਕੀ ਸੀ, ਹਾਲਤ ਬਣ ਗਈ ਸੀ। ਉੱਥੇ ਆਪਣੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਇਹ ਸੀ ਵੀ ਇਹ ਤਾਂ ਗਦਰੀ ਹੈ, ਇਹ ਤਾਂ ਕਾਮਰੇਡ ਸੀ, ਇਹ ਤਾਂ ਮੇਲੇ ਲੱਗਦੇ ਨੇ ਇੱਥੇ ਗਦਰੀਆਂ ਦੇ, ਕਾਮਰੇਡ ਲਾਉਂਦੇ ਆ, ਸਾਡਾ ਉਹਨਾਂ ਨਾਲ ਕੀ ਸੰਬੰਧ। ਗੁਰਦੁਆਰਿਆਂ 'ਚ ਤਾਂ ਉਹਨਾਂ ਦਾ ਨਾਂ ਨਹੀਂ ਸੀ ਲੈਂਦੇ ਉਹ। ਅੱਜ ਉਹ ਟੋਟਲੀ ਸਾਰੇ ਗੁਰਦੁਆਰਿਆਂ 'ਚ ਉਹ ਸ਼ਤਾਬਦੀ ਜਾਂ ਉਹ ਦਿਨ ਮਨਾਏ ਜਾਂਦੇ ਨੇ। ਇਹ ਹਾਲਾਤ ਦਾ ਫਰਕ ਪੈ ਗਿਆ। ਸੋ ਉਸ ਬਿਰਤਾਂਤ ਦੀ ਲੜਾਈ ਦਾ ਹੀ ਅੱਜ ਇਹ ਹਿੱਸਾ ਹੈ, ਕਿਉਂਕਿ ਗੱਲ ਬਿਰਤਾਂਤ ਦੀ ਹੁੰਦੀ ਹੈ ਵੀ ਕੌਣ ਸਿਰਜ ਗਿਆ ਆਪਦਾ। ਉਹਨਾਂ ਦਾ ਝੂਠਾ ਬਿਰਤਾਂਤ ਵੀ ਸੱਚਾ ਬਣ ਜਾਂਦਾ ਫਿਰ ਲੋਕਾਂ ਦੀਆਂ ਨਜ਼ਰਾਂ 'ਚ। ਪਰ ਇਹ ਇੱਕ ਹੁਣ ਤਸੱਲੀ ਵਾਲੀ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਖਾੜਕੂ ਸੰਘਰਸ਼ ਤੋਂ ਬਾਅਦ ਸਿੱਖਾਂ ਦੀ ਜਿਹੜੀ ਕੌਮੀ ਚੇਤਨਤਾ ਪ੍ਰਚੰਡ ਹੋਈ ਹੈ, ਉਹਦੇ 'ਚ ਬੜਾ ਕੁਛ ਜਿਹੜਾ ਇਤਿਹਾਸ ਦੀ ਵੀ ਸਾਰੀ ਮੁੜ ਕੇ ਸਮੀਖਿਆ ਹੋ ਰਹੀ ਹੈ, ਅਤੇ ਉਹਦੇ ਵਿੱਚੋਂ ਵੀ ਇਹ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਚੁਣ ਚੁਣ ਕੇ ਉਹ ਫੜ ਕੇ ਕੱਢੀਆਂ ਜਾ ਰਹੀਆਂ ਜਾਂ ਉਹਨੂੰ ਸਾਹਮਣੇ ਲਿਆਂਦਾ ਜਾ ਰਿਹਾ ਵੀ ਇਹ ਬਿਰਤਾਂਤ ਕੀ ਸੀ। ਅਤੇ ਉੱਥੇ ਫਿਰ ਸਟਰਗਲ ਚੱਲੀ ਹੈ ਬਹੁਤ ਵੈਨਕੂਵਰ ਦੇ ਵਿੱਚ। ਇੱਕ ਤਾਂ ਇਹ ਕਿ ਪਹਿਲਾਂ ਜਦੋਂ ਉਹ ਦਿਨ ਮਨਾਉਂਦੇ ਸੀ ਉਹ ਸਾਰਾ ਖੱਬੇ ਪੱਖੀਆਂ ਦਾ ਕਬਜ਼ਾ ਸੀ। ਉਹ ਆਪਦੇ ਹਿਸਾਬ ਨਾਲ ਹੀ ਉਹ ਦਿਨ ਮਨਾਉਂਦੇ ਸੀ, ਆਪਦੇ ਹਿਸਾਬ। ਉਹ ਕਾਮਾ ਗਾਟਾ ਮਾਰੂ ਚੱਲਦਾ ਸੀ। ਗੁਰੂ ਨਾਨਕ ਜਹਾਜ਼ ਦਾ ਕਿਸੇ ਨੂੰ ਸ਼ਬਦ ਵੀ ਨਹੀਂ ਸੀ ਪਤਾ। ਸੋ ਜਦੋਂ ਫਿਰ ਇਹ ਨਵੀਂ ਗੱਲ ਆਈ ਤਾਂ ਉੱਥੇ ਸਟਰਗਲ ਸ਼ੁਰੂ ਹੋਈ, ਅਤੇ ਫਿਰ ਉਹਨੂੰ ਇਸਟੈਬਲਿਸ਼ ਕਰਨ ਵਾਸਤੇ ਬੰਦਿਆਂ ਨੇ ਬਹੁਤ ਕੰਮ ਕੀਤਾ, ਅੱਜ ਤੱਕ ਵੀ ਕਰ ਰਹੇ। ਅਤੇ ਆਹ ਹੁਣ 25 ਮਈ ਨੂੰ ਪਰਸੋਂ ਵੈਨਕੂਵਰ ਦੇ ਵਿੱਚ ਬਹੁਤ ਵੱਡਾ ਫੰਕਸ਼ਨ ਉੱਥੇ ਹੀ, ਜਿੱਥੇ ਇਹ ਜਾ ਕੇ ਲੱਗਿਆ ਬੰਦਰਗਾਹ ਦੇ ਨੇੜੇ, ਉਸੇ ਜਗ੍ਹਾ ਦੇ ਉੱਤੇ ਹੀ ਇੱਕ ਵੱਡੀ ਉਹ ਫੰਕਸ਼ਨ ਕਰ ਰਹੇ ਨੇ। ਅਤੇ ਜਿੱਥੇ ਉਹਨਾਂ ਦਾ ਇਹ ਸੀ ਕਿ ਅਸੀਂ ਇਹ ਤਕਰੀਬਨ ਹੁਣ ਉਹਨਾਂ ਨੇ ਉਹ ਤੋੜਤਾ ਸਾਰਾ ਬਿਰਤਾਂਤ ਜਿਹੜਾ ਝੂਠਾ ਸੀਗਾ। ਅਤੇ ਹੁਣ ਇਹ ਗੁਰੂ ਨਾਨਕ ਜਹਾਜ਼ ਲੋਕਾਂ ਦੇ ਪ੍ਰਵਾਨ ਕਰ ਲਿਆ, ਪ੍ਰਚਲਿਤ ਹੋ ਗਿਆ। ਆਹ ਫਿਲਮ ਆ ਗਈ ਇੱਕ ਗੁਰੂ ਨਾਨਕ ਜਹਾਜ਼ ਦੇ ਨਾਂ 'ਤੇ, ਇੱਥੇ ਵੀ ਸਟਰਗਲ ਕਰਨੀ ਪਈ ਹੈ। ਪਹਿਲਾਂ ਇਹਦਾ ਨਾਂ ਕਾਮਾ ਗਾਟਾ ਮਾਰੂ ਜਹਾਜ਼ ਹੀ ਰੱਖਿਆ ਸੀ ਫਿਲਮ ਦਾ ਵੀ, ਪਰ ਫਿਰ ਉੱਥੇ ਬੰਦਿਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ, ਤਰਸੇਮ ਜੱਸੜ ਨਾਲ ਵੀ, ਅਤੇ ਜਿਹੜਾ ਉਹ ਡਾਇਰੈਕਟਰ ਵੀ ਹੈ ਸਰਨ ਵਗੈਰਾ, ਉਹਨਾਂ ਸਾਰਿਆਂ ਨਾਲ ਗੱਲ ਕੀਤੀ। ਚਲੋ ਹੌਲੀ ਹੌਲੀ ਜਦੋਂ ਉਹਨਾਂ ਨੂੰ ਤੱਥਾਂ ਦਾ ਪਤਾ ਲੱਗਿਆ, ਗੱਲ ਸਮਝ ਆਈ, ਉਹਨਾਂ ਨੇ ਪ੍ਰਵਾਨ ਕਰ ਲਿਆ। ਜਿੱਥੇ ਸੁਹਿਰਦਤਾ ਹੋਵੇ ਉੱਥੇ ਕੋਈ ਪ੍ਰੋਬਲਮ ਨਹੀਂ। ਕਿਸੇ ਮੌਕੇ ਬੰਦਾ ਕਿਸੇ ਭੁਲੇਖੇ 'ਚ ਅਗਿਆਨਤਾ ਹੋ ਸਕਦੀ ਹੈ, ਸਾਨੂੰ ਤੱਥਾਂ ਦਾ ਪਤਾ ਨਹੀਂ ਸੀ। ਸੋ ਜਿੱਥੇ ਸੁਹਿਰਦਤਾ ਉੱਥੇ ਕੋਈ ਪ੍ਰੋਬਲਮ ਨਹੀਂ, ਜਦੋਂ ਤੱਥਾਂ ਦਾ ਪਤਾ ਲੱਗ ਜੂ ਬੰਦਾ ਸੋਧ ਲੂ। ਜਿੱਥੇ ਸੁਹਿਰਦਤਾ ਨਹੀਂ, ਆਪਦੇ ਹੋਰ ਕੋਈ ਇੰਟਰਸਟ ਨਹੀਂ, ਆਪਦੀ ਕੋਈ ਹੋਰ ਵਿਚਾਰਧਾਰਾ ਨੂੰ ਅੱਗੇ ਬੰਦਾ ਲਿਜਾ ਰਿਹਾ, ਉੱਥੇ ਜਾ ਕੇ ਇਹ ਸਮੱਸਿਆ ਆਉਂਦੀ ਹੈ। ਸੋ ਇੰਨੀ ਕੀ ਗੱਲ ਅੱਜ ਇਹ ਸੀਗੀ ਕਿ ਆਪਾਂ ਉਹ ਇੱਥੇ ਵੀ ਯਾਦ ਕਰੀਏ
ਤਾਂ ਕਿ ਇਹ ਦਿਨ ਜਿਹੜਾ ਹੈਗਾ ਇਹ ਹੁਣ ਐਵੇਂ ਹੀ ਅਣਗੌਲਿਆ ਨਾ ਲੰਘਿਆ ਕਰੇ। ਜਲਿਆਂਵਾਲੇ ਬਾਗ 'ਤੇ ਤੁਸੀਂ ਦੇਖੋ ਹਰ ਸਾਲ ਚਰਚਾ ਚੱਲਦੀ ਹੈ, ਬੱਚੇ ਨੂੰ ਸਕੂਲਾਂ ਤੱਕ ਗੱਲ ਹੁੰਦੀ ਹੈ, ਕਿਉਂਕਿ ਉਹਨਾਂ ਦੇ ਹਿੱਤ ਨੇ ਉਹਦੇ ਵਿੱਚ। ਉਹਦੇ ਨਾਲ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਜਜ਼ਬਾ ਜਾਂ ਵਿਚਾਰਧਾਰਾ ਹੈ ਉਹਨੂੰ ਬਲ ਮਿਲਦਾ। ਸੋ ਉਹਨੂੰ ਅਸੀਂ ਉਹਦੇ ਸ਼ਿਕਾਰ ਹਾਂ, ਉਹਦੇ ਵਿਕਟਮ ਹਾਂ। ਅਤੇ ਇਸ ਕਰਕੇ ਅਸੀਂ ਵੀ ਆਪਦੇ ਸਿੰਬਲਸ ਨੇ ਸਾਡੇ ਅਤੇ ਆਪਦੇ ਜਿਹੜੇ ਦਿਨ ਨੇ ਇਸ ਤਰ੍ਹਾਂ ਦੇ, ਅਸੀਂ ਵੀ ਉਹਨਾਂ 'ਤੇ ਚਰਚਾ ਕਰੀਏ। ਸੋ ਅੱਜ ਦੀ ਜਿਹੜੀ ਆਪਾਂ ਰੱਖਿਆ ਸੀਗਾ ਪ੍ਰੈਸ ਦਾ ਤੁਹਾਡੇ ਨਾਲ ਗੱਲ ਕਰਨ ਦਾ, ਵੀ ਤਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਵੀ ਭਾਈ ਅੱਜ 23 ਮਈ ਹੈ ਅਤੇ ਅੱਜ ਤੋਂ 11 ਸਾਲ ਪਹਿਲਾਂ ਆਹ ਸਾਕਾ ਵਰਤਿਆ ਸੀ, ਆਹ ਉਹਦੀਆਂ ਸਾਰੀਆਂ ਪਰਤਾਂ, ਆਹ ਉਹਦਾ ਅੱਜ ਦੇ ਹਾਲਾਤ ਨਾਲ ਉਹਦੇ ਆਹ ਸੰਬੰਧ ਜੁੜਦੇ ਹੈ, ਤਾਂ ਕਿ ਬੰਦਿਆਂ ਦੇ ਵਿੱਚ ਇੱਕ ਜਿਹੜੀ ਜਾਗਰੂਕਤਾ ਹੈ, ਉਹ ਚੇਤਨਤਾ ਹੈ, ਉਹ ਪੈਦਾ ਹੋਵੇ। ਸੋ 25 ਤਰੀਕ ਨੂੰ ਉੱਥੇ ਉਹ ਫੰਕਸ਼ਨ ਕਰਨਗੇ, ਪਰ ਇਹ ਜਿਹੜਾ ਅਸੀਂ ਕਰ ਰਹੇ ਹਾਂ ਇਹਦੇ ਨਾਲ ਉਹਨਾਂ ਨੂੰ ਹੋਰ ਹੌਸਲਾ ਅਤੇ ਬਲ ਮਿਲੂਗਾ ਅਤੇ ਇਹ ਸਾਡਾ ਫਰਜ਼ ਬਣਦਾ ਹੈ। ਸੋ ਇੰਨੀ ਇੱਕ ਨਿਮਾਣੀ ਜੀ ਕੋਸ਼ਿਸ਼ ਸੀ। ਜੇ ਕੋਈ ਹੋਰ ਸਵਾਲ ਹੈ ਤਾਂ ਕੀਤਾ ਜਾ ਸਕਦਾ, ਆਪਾਂ ਹੋਰ ਉਹਦੇ ਉੱਤੇ ਵਿਆਖਿਆ ਕਰ ਸਕਦੇ। ਸਰ ਜਿਵੇਂ ਤੁਸੀਂ ਕਿਹਾ ਸੀਗਾ ਵੀ ਕੁਛ ਨਹੀਂ ਹੋਇਆ ਹੈਗਾ, ਮਤਲਬ ਕਿ ਜਦੋਂ ਵੀ ਕੁਛ ਨਹੀਂ ਹੋਇਆ ਜਦੋਂ ਦਾ ਇਹ ਸਾਰਾ ਇਸ ਮਸਲੇ ਨੂੰ ਲੈ ਕੇ ਇੰਡੀਅਨ ਗਵਰਨਮੈਂਟ ਦੇ ਵੱਲੋਂ ਕੁਛ ਨਹੀਂ ਹੋਇਆ। ਤੇ ਇੱਕ ਤਾਂ ਮੈਂ ਥੋੜਾ ਜਿਹਾ ਜਿੰਨਾ ਕਿ ਮੈਂ ਦੇਖਿਆ ਸੀਗਾ, ਮੈਂ ਗਿਆ ਸੀ ਉੱਥੇ ਕੋਲਕਾਤਾ ਜਿੱਥੇ ਬਾਜਪਾਈ ਘਾਟ ਹੈਗਾ, ਉੱਥੇ 1957 ਦੇ ਵਿੱਚ ਉਹਨਾਂ ਨੇ ਇੱਕ ਸਮਾਰਕ ਬਣਾਈ ਹੈ, ਨਹਿਰੂ ਨੇ ਉਹਨਾਂ ਨੂੰ ਇਨੈਗਰੇਟ ਕੀਤਾ ਤੇ ਉੱਥੇ ਇੱਕ ਉਹਨਾਂ ਦੇ ਨਾਮ ਤੇ ਸਟੇਸ਼ਨ ਵੀ ਹੈ, ਬਾਬਾ ਗੁਰਦੇਵ ਸਿੰਘ ਉਹਨਾਂ ਦਾ ਬੁੱਤ ਵੀ ਲੱਗਿਆ ਹੋਇਆ। ਇੰਨਾ ਕਿ ਚਲੋ ਮੈਂ ਜਿਹੜੀ ਗੱਲ ਸੀ। ਦੂਜਾ ਮੇਰਾ ਸਵਾਲ ਇਹ ਸੀਗਾ ਬਈ ਜਿਹੜੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਸੀਗੀ, ਲੇਡੀ ਪ੍ਰਾਈਮ ਮਿਨਿਸਟਰ ਸੀ 2019 ਦਾ, ਜਦੋਂ 100ਵੀਂ ਵਰ੍ਹੇਗੰਢ ਆਈ ਹੈ ਜਲਿਆਂਵਾਲੇ ਬਾਗ ਦੀ, ਲੇਡੀ ਪ੍ਰਾਈਮ ਮਿਨਿਸਟਰ ਸੀਗੀ ਮਾਰਗਰਟ ਥੈਚਰ, ਨਹੀਂ ਥੈਚਰ ਨਹੀਂ, ਹੁਣ ਅੱਛਾ ਸੀਗੀ, ਆਈ ਹੈ ਨਾ, ਹਾਂਜੀ। ਤੇ ਡੇਵਿਡ ਕੈਮਰੂਨ ਆਇਆ ਸੀ, ਜਦੋਂ ਉਹਨੇ ਕਿਹਾ ਸੀਗਾ ਵੀ ਅਸੀਂ ਸੋਚਾਂਗੇ ਵੀ ਮਾਫੀ ਮੰਗਣ ਲਈ, ਤਾਂ ਉਹਦੇ ਤੇ ਕਾਫੀ ਪ੍ਰੈਸ਼ਰ ਰਿਹਾ ਕਿ ਮਾਫੀ ਮੰਗੀ ਜਾਵੇ। ਉਹਨੇ ਜਦੋਂ ਪਾਰਲੀਮੈਂਟ 'ਚ ਸਟੇਟਮੈਂਟ ਦਿੱਤੀ ਤੇ ਉਹਨੇ ਕਿਹਾ ਕਿ ਅਨਫੋਰਚੂਨੇਟ ਇਨਸੀਡੈਂਟ ਆਫ ਹਿਸਟਰੀ, ਉਹਨੇ ਮਾਫੀ ਨਹੀਂ ਮੰਗੀ ਜਿਹੜੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਹੈ। ਤਾਂ ਜਿਹੜੀ ਕਾਮਾਘਾਟਾ ਮਾਰੂ ਦੀ ਮਾਫੀ ਮੰਗੀ ਗਈ ਹੈ ਜਸਟਿਨ ਟਰੂਡੋ ਦੇ ਵੱਲੋਂ, ਉਹਦੇ ਪਿੱਛੇ ਕੌਣ ਲੋਕ ਸੀ ਜਿਨ੍ਹਾਂ ਨੇ ਉਹ ਕੰਪੈਲ ਕੀਤਾ? ਇੰਡੀਅਨ ਗਵਰਨਮੈਂਟ ਦਾ ਕੋਈ ਪੱਖ ਸੀ ਜਾਂ ਸਿੱਖਾਂ ਦੀ ਲੋਬੀ ਸੀ ਵੀ ਉੱਥੇ ਉਹ ਮਾਫੀ ਨਹੀਂ ਪ੍ਰਵੇਲ ਕਰਾ ਸਕੇ, ਇੱਧਰ ਮਾਫੀ ਮੰਗੀ? ਇਹ ਤੁਹਾਡਾ ਕਲਾਊਟ ਕਿੰਨਾ ਕੁ ਹੈ? ਮੇਰਾ ਖਿਆਲ ਨਾ ਇੱਕ ਤਾਂ ਕੈਨੇਡਾ ਦੇ ਵਿੱਚ ਜਿਹੜਾ ਇਹ ਸੈਕਸ਼ਨ ਹੈ ਸਿੱਖਾਂ ਦਾ, ਜਿਹਨੂੰ ਅਸੀਂ ਰੈਡੀਕਲ ਕਹਿ ਲਈਏ, ਉਹਦੀ ਤਾਕਤ ਜ਼ਿਆਦਾ। ਦੂਜੀ ਗੱਲ, ਉਸ ਸਰਕਾਰ ਨਾਲ ਜਾਂ ਉਸ ਪਾਰਟੀ ਨਾਲ ਉਹਨਾਂ ਦਾ ਰਾਬਤਾ ਜ਼ਿਆਦਾ। ਤੁਸੀਂ ਦੇਖੋ ਉਹਨਾਂ ਨੇ ਜਸਟਿਨ ਟਰੂਡੋ ਦੀ ਸਰਕਾਰ 'ਚ ਕਿੰਨੇ ਸਿੱਖ ਮਿਨਿਸਟਰ ਸੀ। ਸੋ ਜਿਹੜਾ ਇੰਗਲੈਂਡ ਹੈ ਉੱਥੇ ਸਾਡਾ ਅਜੇ ਉਹਨਾਂ ਕਲਾਊਟ ਨਹੀਂ ਬਣਿਆ ਜੇ ਅਸੀਂ ਉਹਨਾਂ ਨੂੰ ਕਰ ਸਕੀਏ। ਮੋਰ ਓਵਰ ਉਹ ਸਿੱਧੇ ਜ਼ਿੰਮੇਵਾਰ ਸੀ, ਟਰੂਡੋ ਦੀ ਤਾਂ ਕੋਈ ਸਿੱਧੇ ਜ਼ਿੰਮੇਵਾਰ ਨਹੀਂ ਸੀਗੇ ਨਾ, ਇਹ ਵੀ ਸੌਖਾ ਹੈ। ਸੋ ਉਹਨਾਂ ਨੂੰ ਤਾਂ ਬਹੁਤ ਜ਼ੋਰ ਪ੍ਰੈਸ਼ਰ ਪਾ ਕੇ ਇਹ ਗੱਲ ਮਨਵਾਈ ਜਾ ਸਕਦੀ ਹੈ। ਅਤੇ ਦੂਜੀ ਗੱਲ, ਇਹਦੇ 'ਚ ਕੋਈ ਇੰਡੀਅਨ ਗੌਰਮੈਂਟ ਵੱਲੋਂ ਕੋਈ ਐਫਰਟ ਨਹੀਂ ਐਡੀ, ਕਿਉਂਕਿ ਉਹ ਤਾਂ ਜਿੱਦਾਂ ਵੀ ਉਹ ਤੋਂ ਮਾਫੀ ਦੀ ਗੱਲ ਉੱਠੂਗੀ ਨਾਲ ਇਹਨਾਂ 'ਤੇ ਵੀ ਉੱਠੂਗੀ, ਦਰਬਾਰ ਸਾਹਿਬ ਵਾਲੀ ਮਾਫੀ। ਸੋ ਉਹ ਨਹੀਂ ਚਾਹੁੰਗੇ ਮਤਲਬ ਵੀ ਇਸ ਗੱਲ ਨੂੰ ਇੰਨਾ ਹਾਈਲਾਈਟ ਕੀਤਾ ਜਾਵੇ। ਇਹ ਤਾਂ ਜਿਹੜੀ ਉੱਥੇ ਫਿਰ ਇੱਕ ਰੈਡੀਕਲਾਈਜੇਸ਼ਨ ਹੋਈ ਪਿਛਲੇ ਸਾਲਾਂ ਦੇ ਵਿੱਚ, ਡਾਇਸਪੋਰਾ ਸਿੱਖ ਜਿਹੜਾ ਸਾਰਾ, ਇਹ ਉਹਦੀਆਂ ਕੋਸ਼ਿਸ਼ਾਂ ਦਾ ਸਿੱਟਾ ਹੈ ਇਹ ਜੋ ਕੁਛ ਵੀ ਹੋ ਰਿਹਾ ਹੈ। ਬਾਕੀ ਜਿਹੜਾ ਇਹ ਹੈ ਵੀ ਕੁਛ ਨਹੀਂ ਕੀਤਾ ਇੰਡੀਅਨ ਗੌਰਮੈਂਟ ਨੇ, ਐਂ ਨਹੀਂ ਹੁੰਦਾ। ਮਤਲਬ ਉਹ ਕੁਛ ਕੁ ਰਸਮੀ ਜਿਹੀਆਂ ਚੀਜ਼ਾਂ ਕਰ ਲੈਂਦੇ ਨੇ, ਪਰ ਤੁਸੀਂ ਦੇਖੋ ਨਾ ਕਿੰਨਾ ਕੁ ਲੋਕਾਂ ਨੂੰ ਮਤਲਬ, ਮੈਂ ਹੈਰਾਨ ਹੁੰਦਾ ਜਿਹੜੇ ਬੰਦੇ ਹੁਣ ਫਿਲਮਾਂ ਦੇਖ ਕੇ ਆਏ ਨਾ, ਗੁਰੂ ਨਾਨਕ ਜਹਾਜ਼, ਉਹ ਕਹੇ ਯਾਰ ਸਾਨੂੰ ਤਾਂ ਅੱਜ ਪਤਾ ਲੱਗਿਆ ਵੀ ਆਹ ਵੀ ਕੋਈ ਗੱਲ ਹੋਈ ਸੀ। ਜਲਿਆਂਵਾਲੇ ਬਾਗ ਬਾਰੇ ਕੋਈ ਕਹੂ ਇਹ ਵੀ ਸਾਨੂੰ ਤਾਂ ਅੱਜ ਪਤਾ ਲੱਗਿਆ? ਸੋ ਉਹ ਉੱਥੇ ਸਟੇਸ਼ਨ ਬਣਾਤਾ, ਬੁੱਤ ਬਣਾਤਾ, ਅਤੇ ਪਰ ਉਹਦੇ ਨਾਲ ਕੀ ਫਰਕ ਪੈਂਦਾ? ਕਿਤੇ ਵੀ ਕਿਸੇ ਪੱਧਰ ਦੇ ਉੱਤੇ ਉਹ ਨਹੀਂ ਚਰਚਾ ਛਿੜੀ। ਹਾਂਜੀ। ਤੇ ਇੱਕ ਜਿਹੜਾ ਤੁਹਾਡਾ ਵੀ ਇੱਕ ਕਿਸਮ ਦਾ ਐਕੁਜ਼ੀਸ਼ਨ ਹੈ ਕਿ ਜੋ ਜਿਹੜੇ ਲਿਖਣ ਵਾਲੇ ਨੇ ਉਹ ਲੈਫਟਿਸਟ ਨੇ, ਉਹਨਾਂ ਨੇ ਉਸ ਕਿਸਮ ਦਾ ਨਹੀਂ ਕੀਤਾ, ਬਟ ਇਹਦੇ ਵਿੱਚ ਜੇ 100 ਸਾਲ ਹੋ ਗਏ, ਹੁਣ 111ਵੀਂ 'ਤੇ ਆ ਗਏ, ਤਾਂ ਜਿਹੜੀ ਫਿਰ ਜਿਹੜੇ ਲੋਕ ਇਸ ਕਿਸਮ ਦਾ ਸੋਚਦੇ ਸੀ, ਜਿਹੜੇ ਤੁਸੀਂ ਸੋਚਦੇ ਹੋ, ਜਾਂ ਇੱਕ ਧਾਰਾ ਤਾਂ ਹਮੇਸ਼ਾ ਹੀ ਹੁੰਦੀ ਹੈ ਕ੍ਰਿਟੀਕਲ,
ਫਿਰ ਉਹ 111 ਸਾਲਾਂ 'ਚ ਉਹਨਾਂ ਦੇ ਵੱਲੋਂ ਕਿਉਂ ਨਹੀਂ ਹੋ ਸਕੀ ਐਫਰਟ? ਇਹ ਤਾਂ ਸਵਾਲ ਥੋੜ੍ਹਾ ਵੱਡਾ ਹੈ ਕਿ ਸਿੱਖ ਇਸ ਖੇਤਰ 'ਚ ਪਛੜੇ ਕਿਵੇਂ ਰਹਿ ਗਏ। ਸਿੱਖ ਲੜਦੇ ਰਹੇ, ਪਰ ਸਿੱਖਾਂ ਨੇ ਆਪਦੀ ਜਿਹੜੀ ਬੌਧਿਕਤਾ ਨਾ, ਬੌਧਿਕ ਕਾਰਜ ਉਹ ਉਸ ਤਰ੍ਹਾਂ ਨਹੀਂ ਨਿਭਾਏ। ਜਿਹੜੇ ਕਾਮਰੇਡ ਆ ਲੈਫਟਿਸਟ ਹੁੰਦੇ ਨੇ, ਉਹਨਾਂ ਦਾ ਸਭ ਕੁਝ ਖੜਾ ਹੀ ਆਈਡੀਏ 'ਤੇ ਹੈ ਨਾ। ਉਹਨਾਂ ਦਾ ਜੇ ਆਈਡੀਆ ਕਮਜ਼ੋਰ ਪੈ ਗਿਆ ਉਹ ਤਾਂ ਗਏ। ਸਿੱਖਾਂ ਨੂੰ ਇਹੋ ਜਿਹੀ ਕੋਈ ਗੱਲ ਨਹੀਂ, ਉਹਨਾਂ ਦੀ ਪਰੰਪਰਾ ਹੀ ਐਡੀ ਤਕੜੀ ਹੈ, ਉਹਨਾਂ ਦਾ ਵਿਰਸਾ ਹੀ ਐਡਾ ਹੈ, ਉਹ ਧਰਮ ਦੀ ਤਾਕਤ ਹੀ ਐਡੀ ਹੈ, ਉਹ ਇਸ ਗੱਲ ਨੂੰ ਥੋੜ੍ਹਾ ਵੇਸਲੇ ਹੋ ਜਾਂਦੇ ਨੇ। ਜਾਂ ਕੋਈ ਇੰਡੀਪੈਂਡੈਂਟ ਮਤਲਬ ਕਿ ਦੋਨਾਂ ਧਿਰਾਂ ਤੋਂ ਅੱਡ ਨਹੀਂ, ਉਹੀ ਜਿਹੀ ਕੋਈ ਕਿਸੇ ਦੀ ਕਮਿਟਮੈਂਟ ਨਹੀਂ। ਤੇ ਹੋਇਆ ਵੀ ਇਹੀ ਵੀ ਅਸੀਂ ਵੀ ਜਿਹੜੇ ਸਾਡੀ ਟ੍ਰੇਨਿੰਗ ਲੈਫਟਿਸਟ ਹੋਈ ਸੀ, ਫਿਰ ਅਸੀਂ ਚਲੋ ਇੱਧਰ ਨੂੰ ਆ ਗਏ, ਸਿੱਖ ਲਹਿਰ ਵੱਲ ਨੂੰ ਕੀਤਾ ਅਸੀਂ ਇਹ ਸ਼ੁਰੂ ਸਾਰਾ ਦੈਟ ਵੇ ਤਾਂ, ਕਿਉਂਕਿ ਉਹ ਲੈਫਟਿਸਟ ਟ੍ਰੇਨਿੰਗ 'ਚੋਂ ਅਸੀਂ ਲੰਘ ਕੇ ਆਏ ਹੋਏ ਸੀ। ਬਿਨਾਂ ਚੀਜ਼ਾਂ ਨੂੰ ਐਂ ਦੇਖੀਦਾ ਹੁੰਦਾ ਤੇ ਐਂ ਗੱਲ ਸਾਰਾ ਵੀ ਜਾਂ ਇਹਦੀ ਅਹਿਮੀਅਤ ਕਿੰਨੀ ਹੈ ਨੈਰੇਟਿਵ ਦੀ, ਇਤਿਹਾਸ ਠੀਕ ਲਿਖਣਾ, ਇਤਿਹਾਸ ਦਾ ਰੋਲ ਕੀ ਹੈ। ਸਿੱਖਾਂ ਬਾਰੇ ਤਾਂ ਆਪਣੇ ਅਕਸਰ ਹੈ ਨਾ ਵੀ ਇਤਿਹਾਸ ਪ੍ਰਤੀ ਬਹੁਤ ਅਵੇਸਲੇ ਹੈ, ਸਿਰਜ ਦਿੰਦੇ ਹੈ, ਲਿਖਣ ਬਾਰੇ ਉਨੀ ਨਹੀਂ ਉਹਨਾਂ ਦੀ। ਹਾਂਜੀ ਸਰ, ਇੱਕ ਸਵਾਲ ਮੇਰਾ, ਤੁਸੀਂ ਕਿਹਾ ਗੁਰੂ ਨਾਨਕ ਜਹਾਜ਼ ਫਿਲਮ ਆਈ, ਬਹੁਤ ਲੋਕਾਂ ਨੇ ਕਿਹਾ ਵੀ ਸਾਨੂੰ ਪਤਾ ਹੀ ਨਹੀਂ ਸੀ ਹਾਂਜੀ ਇਸ ਘਟਨਾ ਬਾਰੇ, ਫਿਲਮ ਦੇਖ ਕੇ ਉਹਨਾਂ ਨੂੰ ਪਤਾ ਲੱਗਿਆ। ਪਰ ਸਿੱਖਾਂ ਦੇ ਵਿੱਚ ਐਸੀ ਲੌਬੀ ਵੀ ਹੈ ਜਿਹੜੇ ਕਹਿੰਦੇ ਇਤਿਹਾਸ ਤੇ ਫਿਲਮਾਂ ਨਹੀਂ ਬਣ ਸਕਦੀਆਂ ਜਾਂ ਨਹੀਂ ਬਣਨੀਆਂ ਚਾਹੀਦੀਆਂ। ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਗੁਰੂ ਕਾਲ ਦਾ ਇਤਿਹਾਸ ਵੀ ਹੈ, ਇਹ ਪਿਛਲੇ ਨਹੀਂ, ਉਹ ਥੋੜ੍ਹਾ ਜਿਹਾ ਵੱਖਰਾ ਵਿਸ਼ਾ ਮੇਰਾ ਖਿਆਲ, ਉਹ ਆਪਾਂ ਇੱਥੇ ਜੇ ਮੇਰੀ ਪਰਸਨਲ ਪੋਜੀਸ਼ਨ ਮੇਰੀ ਤਾਂ ਇਹ ਹੈ ਕਿ ਜੋ SGPC ਦਾ 1934 ਦੀ ਪੋਜੀਸ਼ਨ ਹੈ ਕਿ ਗੁਰੂਆਂ ਤੇ ਗੁਰੂ ਪਰਿਵਾਰਾਂ ਤੇ ਗੁਰੂ ਕਾਲ ਦੇ ਸ਼ਹੀਦਾਂ 'ਤੇ ਉਹ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ। ਬਾਕੀ ਤਾਂ ਇਤਿਹਾਸ ਪਿਆ, ਮਤਲਬ ਤੁਹਾਡਾ ਜੇ ਕਿਤਾਬਾਂ ਲਿਖੀਆਂ ਜਾ ਸਕਦੀਆਂ ਨੇ ਤਾਂ ਫਿਲਮਾਂ ਤਾਂ ਇਹ ਬਦਲਦੇ ਰਹਿੰਦੇ ਨੇ ਨਾ, ਮੀਡੀਅਮ ਜਿਹੜੇ ਨੇ ਸਾਰੇ ਉਸ ਤਰ੍ਹਾਂ ਦੇ। ਸੋ ਉਹਦੇ 'ਤੇ ਕੰਟੈਸਟ ਹੋਊਗਾ ਵੀ ਠੀਕ ਪੇਸ਼ਕਾਰੀ ਹੋਈ ਕਿ ਨਹੀਂ ਹੋਈ, ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ ਕਿ ਨਹੀਂ ਗਿਆ। ਪਰ ਆਪਾਂ ਇਹ ਕਹੀਏ ਵੀ ਇਹ 'ਤੇ ਫਿਲਮਾਂ ਹੀ ਨਾ ਬਣਨ, ਇਹ ਤਾਂ ਪੋਸੀਬਲ ਵੀ ਨਹੀਂ, ਇਹ ਰੁਕਣੀਆਂ ਨਹੀਂ। ਇਹ ਮਤਲਬ ਇਹ ਤਾਂ ਚੱਲੂਗਾ ਹੀ ਵਰਤਾਰਾ। ਹੁਣ ਜਿਵੇਂ ਗੁਰੂ ਨਾਨਕ ਜਹਾਜ਼ ਹੈ, ਇਹ 'ਤੇ ਤਾਂ ਕੋਈ ਇਤਰਾਜ਼ ਦਾ ਮੈਨੂੰ ਤਾਂ ਕੋਈ ਆਧਾਰ ਹੀ ਨਹੀਂ ਬਣਦਾ। ਇਹਦੇ 'ਚ ਕਿਸੇ ਗੁਰੂ ਦੀ ਨਹੀਂ ਕੋਈ ਗੱਲ, ਮਤਲਬ ਕੋਈ ਗੁਰੂ ਕਾਲ ਦੀ ਗੱਲ ਨਹੀਂ। ਇੱਕ ਉਦੋਂ ਬਾਅਦ ਕਿਤੇ ਸਿੱਖ ਆਪਦੇ ਗੱਲ ਵਾਸਤੇ ਲੜੇ, ਇੱਕ ਕਾਂਡ ਹੋਇਆ, ਉਹਦੇ 'ਤੇ ਇਹ ਬਣ ਰਹੀ ਹੈ। ਸੋ ਇਸ ਕਰਕੇ ਨਾ ਕਈ ਵਾਰ ਜਿਹੜਾ ਹੁੰਦਾ ਨਾ ਗੋਇੰਗ ਟੂ ਅਦਰ ਐਕਸਟ੍ਰੀਮ, ਉਹ ਵੀ ਬੜਾ ਨੁਕਸਾਨ ਕਰਦਾ। ਪਰ ਬੰਦੇ 'ਚ ਬਿਰਤੀ ਹੁੰਦੀ ਹੈ ਕਿ ਜਿਹੜੀ ਗੱਲ ਚੁੱਕ ਲਈ ਫਿਰ ਉਹਨੂੰ ਦੂਜੀ ਸਿਰੇ ਤੱਕ ਜਾਣਾ। ਚਲੋ ਇੱਕ ਵੱਖਰਾ ਡਿਬੇਟ ਦਾ ਮਸਲਾ ਹੈਗਾ। ਇਹ ਪੈਦਾ ਹੋਈ ਹੈ SGPC ਦੀ ਕਮਜ਼ੋਰੀ 'ਚੋਂ ਕਿ ਉਸ ਚਾਹੀਦਾ ਇਹ ਸੀ ਜਦੋਂ ਇਹ ਮਸਲਾ ਵਾਰ-ਵਾਰ ਆਉਣ ਲੱਗ ਗਿਆ ਸੀ ਤਾਂ ਕੋਈ ਨਾ ਕੋਈ ਇਹੋ ਜਿਹੀ ਕਮੇਟੀ, ਮਤਲਬ ਵਿਦਵਾਨਾਂ ਦੀ ਜਾਂ ਜਿਹੜੇ ਯੋਗ ਬੰਦਿਆਂ ਦੀ ਇਹ ਬਣ ਜਾਂਦੀ, ਜਿਹੜੀ ਇਹ ਹੋਵੇ ਜਿਹਨੂੰ ਆਪਾਂ ਕਹਿ ਲਈਏ ਸਿੱਖ ਸੈਂਸਰ ਬੋਰਡ। ਵੀ ਫਿਲਮ ਬਣੀ ਤੋਂ ਜਿੰਦਾਬਾਦ ਮੁਰਦਾਬਾਦ ਕਰਨਾ, ਇਹ ਤਾਂ ਬਹੁਤ ਹੀ ਹੋਰ ਤਰ੍ਹਾਂ ਦੀ ਗੱਲ ਹੈ ਨਾ। ਬਣ ਤੋਂ ਪਹਿਲਾਂ ਹੀ ਮਤਲਬ ਹੋਣਾ ਚਾਹੀਦਾ ਵੀ ਜੇ ਕੋਈ ਪ੍ਰੋਡਿਊਸਰ ਬਣਾਉਣਾ ਚਾਹੁੰਦਾ ਤਾਂ ਉਹ ਪਹਿਲਾਂ ਉਸ ਕਮੇਟੀ ਤੋਂ ਪ੍ਰਵਾਨਗੀ ਲਵੇ, ਮੇਰਾ ਆਹ ਆਈਡੀਆ, ਇਸ ਤਰ੍ਹਾਂ ਦੀ ਮੈਂ ਫਿਲਮ ਬਣਾਉਣੀ ਚਾਹੁੰਦਾ। ਇਹ ਕੋਈ ਚੰਗਾ ਤਰੀਕਾ ਨਹੀਂ ਵੀ ਤੁਸੀਂ ਜਾ ਕੇ ਫਿਰ ਸਿਨੇਮਾ 'ਚ ਭੰਨ ਤੋੜ ਕਰਨੀ ਪਵੇ। ਇਹ ਬੇਸਿਕਲੀ ਬਜਰੰਗ ਦਲੀਆਂ ਦਾ ਢੰਗ ਹੈ।